ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ, ਜਿੱਥੇ ਆਪਾਂ ਟਰੱਕਿੰਗ ਦੇ ਨਾਲ ਜੁੜੇ ਮਸਲਿਆਂ ਦੇ ਬਾਰੇ ਗੱਲਬਾਤ ਕਰਦੇ ਹਾਂ, ਉਹਨਾਂ ਦੇ ਬਾਰੇ ਨਵੀਆਂ ਅਪਡੇਟਸ ਲੈ ਕੇ ਆਉਣੇ ਆ। ਤਾਂ ਉਹਦੇ ਨਾਲ ਤੁਹਾਡੀਆਂ ਕਾਲਸ ਵੀ ਇਸ ਪ੍ਰੋਗਰਾਮ ਦੇ ਵਿੱਚ ਲਈਆਂ ਜਾਂਦੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣੇ ਨਾਲ ਜੁੜਦੇ ਨੇ ਰਮਨ ਢਿੱਲੋਂ ਜੀ, ਜਿਹੜੇ ਕਿ ਟਰੱਕਿੰਗ ਦੀ ਬਾਬਤ, ਟਰੱਕਿੰਗ ਇੰਡਸਟਰੀ ਦੀ ਬਾਬਤ ਜਿੰਨੀਆਂ ਵੀ ਨਿਊਜ਼ ਹੁੰਦੀਆਂ ਨੇ, ਜੋ ਮਸਲੇ ਹੁੰਦੇ ਨੇ, ਉਹਨਾਂ ਦੀ ਤਫਸੀਲ ਦੇਣ ਦੇ ਨਾਲ ਉਹਨਾਂ ਦੀ ਅਪਡੇਟਸ ਸਾਂਝੀਆਂ ਕਰਨ ਦੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੰਦੇ ਨੇ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ। ਪ੍ਰੋਗਰਾਮ ਦੇ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 15 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਮੇਰੇ ਨਾਲ ਟਰੱਕਿੰਗ ਦੀ ਬਾਬਤ ਖਬਰਾਂ ਸਾਂਝੀਆਂ ਕਰਨ ਦੇ ਲਈ, ਅਪਡੇਟਸ ਦੇਣ ਦੇ ਲਈ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਰਮਨ ਢਿੱਲੋਂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵੇ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰਸ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰਲਕ ਤੋਂ ਵੀ ਪਾਰਟਸ ਲੈ ਸਕਦੇ ਹੋ, ਤੇ ਸਟਾਕਟਨ ਦੇ ਵਿੱਚ ਵੀ ਉਹਨਾਂ ਦੀ ਲੋਕੇਸ਼ਨ ਹੈ। ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725250 ਜੀ। ਸੋ ਸਰੋਤੇ, ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਟਰੱਕਿੰਗ ਦਾ। ਤੁਹਾਡਾ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੁੰਦਾ ਉਹ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਟਰੱਕਿੰਗ ਦੇ ਸਪੈਸ਼ਲਿਸਟ ਰਮਨ ਢਿੱਲੋਂ ਭਾਜੀ ਵੀ ਹੈਗੇ ਆ, ਤੇ ਸਾਡਾ ਟੈਲੀਫੋਨ ਨੰਬਰ ਹੈਗਾ 4082725250। ਤੇ ਇਹ ਸਵੇਰ ਦੇ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਸਾਡਾ ਟਾਕ ਸ਼ੋ ਹੁੰਦਾ। ਪਰ ਬਹੁਤ ਵਾਰ ਕਾਲਸ ਐਂਡ ਤੇ ਜਾ ਕੇ ਆਉਂਦੀਆਂ, ਫਿਰ ਸਾਡਾ ਅਗਲਾ ਪ੍ਰੋਗਰਾਮ ਡਿਲੇ ਹੋ ਜਾਂਦਾ। ਸੋ ਪਲੀਜ਼, ਜੇ ਕਿਸੇ ਨੇ ਕਾਲ ਕਰਨੀ ਹੋਈ ਤੇ ਉਹ ਪਹਿਲਾਂ ਹੀ ਕਾਲ ਕਰ ਲਿਓ। ਸੋ ਰਮਨ ਜੀ, ਆਪਾਂ ਟਰੱਕਿੰਗ ਵੱਲ ਚੱਲੀਏ, ਕੁਛ ਆਪਾਂ ਖਬਰਾਂ ਸਾਂਝੀਆਂ ਕਰੀਏ। ਪਿਛਲੇ ਦਿਨਾਂ ਦੇ ਵਿੱਚ ਹਾਈਵੇ ਜਿਹੜਾ I-95 ਆ, ਉਹਦੇ ਥੱਲੇ ਇੱਕ ਟਰੱਕ ਨੂੰ ਅੱਗ ਲੱਗ ਗਈ ਸੀ ਬਹੁਤ ਬੁਰੀ ਤਰ੍ਹਾਂ, ਜਿਹਦੇ ਨਾਲ ਉਹ ਹਾਈਵੇ ਦਾ ਬ੍ਰਿਜ ਵੀ ਕਲੈਪਸ ਹੋ ਗਿਆ। ਤੇ ਪਹਿਲਾਂ ਤਾਂ ਇਹ ਦੱਸੋ ਵੀ ਏਡਾ ਕਿੱਦਾਂ, ਜਿੱਦਾਂ ਜਿਹੜਾ ਡੈਮੇਜ ਹੋ ਸਕਦਾ ਇੱਕ ਟਰੱਕ ਦੀ ਅੱਗ ਲੱਗਣ ਨਾਲ। ਤੇ ਦੂਜਾ, ਹੁਣ ਇਹ ਕਹਿ ਰਹੇ ਆ ਵੀ ਕਿਉਂਕਿ ਉਹ ਹਾਈਵੇ ਬੜਾ ਬਿਜ਼ੀ ਆ I-95, 14,000 ਟਰੱਕ ਕਮਰਸ਼ੀਅਲ ਹਰ ਰੋਜ਼ ਉੱਥੋਂ ਲੰਘਦਾ ਸੀ। ਹੁਣ ਉਹ ਰੀਰਾਊਟ ਹੋਣਾ, ਉਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਉੱਤੇ ਵੀ ਕਾਫੀ ਜ਼ਿਆਦਾ ਫਰਕ ਪੈਣਾ ਹੈਗਾ। ਬਿਲਕੁਲ ਜੀ, ਇਹ ਇੱਕ ਕਾਫੀ ਬਿਜ਼ੀ ਹਾਈਵੇ ਹੈਗਾ, ਈਸਟ ਕੋਸਟ ਦਾ ਮੇਨ ਹਾਈਵੇ ਆ। ਸੋ ਜਿਹੜੀ ਫਿਲਾਡੈਲਫੀਆ ਦੇ ਵਿੱਚ ਇਹ ਹੋਇਆ ਕਿ ਆਲਮੋਸਟ 85,000 ਗੈਲਨ ਦੇ ਲਾਗੇ ਉਹਦੇ ਵਿੱਚ ਸੀਗਾ। ਮੇਰੇ ਕੋਲ 8500 ਜਾਂ 85,000 ਦੇ ਕਰੀਬ ਦੇ ਗੈਲਨ ਸੀਗਾ ਫਿਊਲ ਉਹਦੇ ਵਿੱਚ। ਸੋ ਫਿਊਲ ਦੀ ਜਿਹੜੀ ਅੱਗ ਆ, ਉਹ ਜਿਹੜੀ ਫਿਊਲ ਦੀ ਜਿਹੜੀ ਹੀਟ ਆ, ਉਹਨੇ ਜਿਹੜਾ ਬ੍ਰਿਜ ਹੈਗਾ ਉਹਦੇ ਥੱਲਿਓਂ ਜਿਹੜੀ ਆਪਣੇ ਸਰੀਆ ਹੁੰਦਾ, ਜਿਹੜਾ ਵਿੱਚ ਮੈਟਲ ਹੁੰਦਾ, ਉਹਨੂੰ ਨਰਮ ਕਰਤਾ। ਉਹਦੇ ਨਾਲ ਬ੍ਰਿਜ ਜਿਹੜਾ ਕਲੈਪਸ ਹੋ ਗਿਆ। ਸੋ ਉਹ ਜਿਹੜਾ ਬ੍ਰਿਜ ਕਲੈਪਸ ਹੋਇਆ, ਹੁਣ ਉਹਨੂੰ ਬਿਲਡ ਕਰਨ ਦੇ ਵਿੱਚ ਅਜੇ ਟਾਈਮ ਜਿਹੜਾ ਸ਼ਾਇਦ ਮਹੀਨਿਆਂ ਬੱਧੀ ਕਹਿ ਰਹੇ ਆ, ਵੀਕਸ ਜਾਂ ਮਹੀਨਿਆਂ ਬੱਧੀ ਲੱਗੂਗਾ। ਤੇ ਉਹਦੇ ਲਈ ਜਿਹੜੀ ਡੀਟੋ ਵਗੈਰਾ ਬਣਾਉਣਾ ਹੈਗਾ ਜਾਂ ਉੱਥੇ ਕਰਨਾ ਹੈਗਾ, ਉਹਦੇ ਤੇ ਕਾਫੀ ਜਿਹੜਾ ਅਸਰ ਪੈਂਦਾ, ਕਿਉਂਕਿ ਦੇਖੋ ਐਕਸਟਰਾ ਟਾਈਮ ਲੱਗਦਾ ਆ, ਐਕਸਟਰਾ ਫਿਊਲ ਲੱਗਦਾ, ਐਕਸਟਰਾ ਆਵਰਸ ਲੱਗਦੇ ਆ, ਟ੍ਰੈਫਿਕ ਜੈਮ ਹੋ ਜਾਂਦੇ ਆ, ਸੋ ਟਾਈਮ ਲੱਗਦਾ ਆ। ਸੋ ਉਹਦੇ ਨਾਲ ਸਾਰੀ ਜਿਹੜੀ ਆ ਉਹ ਈਸਟ ਕੋਸਟ ਦੀ ਟਰੱਕਿੰਗ ਇੰਡਸਟਰੀ ਆ ਡੈਫੀਨੇਟਲੀ ਇਫੈਕਟ ਪਊਗਾ। ਪਰ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕਿੰਨਾ ਕੁ ਇਫੈਕਟ ਪੈਂਦਾ ਔਰ ਕਿੰਨੇ ਕੁ ਇਫੈਕਟਿਵਲੀ ਜਿਹੜਾ ਉਹਨੂੰ ਰੀਡ ਆਊਟ ਕੀਤਾ ਜਾਂਦਾ। ਅੱਛਾ, ਇਹ ਆਇਲ ਟੈਂਕਰ ਸੀ ਫਿਰ?
ਹਾਂਜੀ ਹਾਂਜੀ, ਆਇਲ ਟੈਂਕਰ ਸੀਗਾ ਜੀ। ਉਹਦਾ ਐਕਚੁਅਲੀ ਉਹ ਕਰਵ ਤੇ ਜਦੋਂ ਉਹਨੇ ਟਰਨ ਕੀਤਾ, ਟਰਨ ਕਰਨ ਲੱਗਿਆ ਆਊਟ ਆਫ ਕੰਟਰੋਲ ਹੋ ਗਿਆ ਤੇ ਗਿਰ ਗਿਆ, ਤੇ ਗਿਰਨ ਦੇ ਨਾਲ ਜਿਹੜਾ ਉਹਦਾ ਟੈਂਕ ਸੀਗਾ ਉਹ ਰੈਪਚਰ ਹੋ ਗਿਆ ਤੇ ਅੱਗ ਲੱਗ ਗਈ ਜੀ। ਤੇ ਅਨਫੋਰਚੂਨੇਟ ਪਾਰਟ ਆ ਵੀ ਉਹਦਾ ਜਿਹੜਾ ਡਰਾਈਵਰ ਵੀ ਸੀ ਨੈਥੀਅਰ ਹਾਂਜੀ ਮੂਡੀ ਨਾਮ ਦਾ, ਉਸ ਦੀ ਵੀ ਮੌਤ ਹੋਈ ਹੈ। ਕਹਿੰਦੇ ਵੀ ਬਹੁਤ ਹੀ ਵਧੀਆ ਬੰਦਾ ਸੀ ਜੋ ਉਹਦੇ ਨਾਲ ਦੇ ਉਹਦੇ ਸਾਥੀ ਆ, ਦੋਸਤ ਮਿੱਤਰ ਉਹ ਦੱਸਦੇ ਆ। ਸੋ ਇਹ ਇੱਕ ਬਹੁਤ ਮੇਜਰ ਐਕਸੀਡੈਂਟ ਆ ਜਿਹਦੇ ਨਾਲ ਇੰਨਾ ਜ਼ਿਆਦਾ ਮੌਤ ਵੀ ਹੋਈ ਆ ਤੇ ਜੋ ਨੁਕਸਾਨ ਵੀ ਹੋਇਆ ਵੀ ਬ੍ਰਿਜ ਜੋ ਆ ਉਹ ਕੋਲੈਪਸ ਕਰ ਗਿਆ, ਕਿਉਂਕਿ ਹਾਲਾਂਕਿ ਅਮਰੀਕਾ ਦੇ ਜਿਹੜੇ ਬ੍ਰਿਜ ਆ ਕਾਫੀ ਸਟਰੋਂਗ ਹੁੰਦੇ ਆ ਜੀ। ਜੀ। ਤੇ ਜੀ ਅਗਲੀਆਂ ਕੁਝ ਕੁ ਖਬਰਾਂ ਵੱਲ ਚਲੀਏ ਤੇ FMCSA ਕੰਸੀਡਰ ਕਰ ਰਹੀ ਆ, ਕਹਿੰਦੇ ਵੀ ਪ੍ਰੋਫੀਸ਼ੀਐਂਸੀ ਟੈਸਟ ਨਵੇਂ ਕੈਰੀਅਰਸ ਦੇ ਲਈ। ਬਿਲਕੁਲ ਹਜੇ ਭਾਜੀ ਇਹ ਨਾ 2008 ਦੇ ਵਿੱਚ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ। 2009 ਦੇ ਵਿੱਚ ਇਹਦਾ ਜਿਹੜਾ ਹੋਇਆ ਸੀਗਾ, ਇਹਦਾ ਜਿਹੜਾ ਕਹਿੰਦੇ ਪਟੀਸ਼ਨ ਸੀਗੀ ਜਿਹੜੀ ਉਹ ਆਈ ਸੀ, ਪਰ ਉਦੋਂ ਇਹਦੇ ਤੇ ਕੋਈ ਕੰਮ ਨਹੀਂ ਕੀਤਾ ਗਿਆ ਜਾਂ ਇਹਨੂੰ ਕਹਿ ਲਓ ਵੀ ਅੱਗੇ ਨਹੀਂ ਵਧਾਇਆ ਗਿਆ। ਸੋ 1999 ਇਹਦੇ ਵਿੱਚ ਸ਼ੁਰੂ ਹੋਇਆ ਸੀਗਾ। ਸੋ ਕਾਫੀ ਦੇਰ ਜਿਹੜੀ ਹੈ ਇੱਥੇ ਲੱਗ ਗਈ ਇਹਨੂੰ ਆਉਂਦਿਆਂ 2009 ਤੱਕ, ਪਰ ਉਸ ਤੋਂ ਬਾਅਦ ਇੱਥੇ ਕੋਈ ਹਲਚਲ ਨਹੀਂ ਹੋਈ। ਸੋ ਜਿਹੜਾ ਆਫਿਸ ਆਫ ਬਜਟ ਹੈਗਾ ਆ, ਆਫਿਸ ਆਫ ਮੈਨੇਜਮੈਂਟ ਐਂਡ ਬਜਟ, ਉਹਨਾਂ ਨੇ ਉਦੋਂ ਐਡਵਾਂਸ ਨੋਟਿਸ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ, ਪਰ ਉਦੋਂ ਤੋਂ ਉੱਥੇ ਹੀ ਗੱਲ ਟਿਕੀ ਹੋਈ ਸੀ। ਪਰ ਹੁਣ ਇੱਥੇ ਫਿਰ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਨਵੇਂ ਕੈਰੀਅਰ ਆ ਉਹਨਾਂ ਦੇ ਵਿੱਚ ਪ੍ਰੋਬਲਮ ਹੈਗੀ ਆ, ਇਸ ਕਰਕੇ ਆਪਾਂ ਵੀ ਬਹੁਤ ਵਾਰੀ ਇੱਥੇ ਗੱਲ ਕਰਦੇ ਹੁੰਦੇ ਆ, ਔਰ ਕਈ ਵਾਰੀ ਮੈਨੂੰ ਟਰੱਕਿੰਗ ਇੰਡਸਟਰੀ ਦੇ ਵਿੱਚ ਜਦੋਂ ਜਾਂਦੇ ਆ ਗੱਲਬਾਤ ਕਰਦੇ ਆ ਉਦੋਂ ਵੀ ਬਹੁਤ ਆਉਂਦਾ ਹੈ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਨਵੀਆਂ ਖੋਲ੍ਹਦੀਆਂ ਹੈਗੀਆਂ ਉਹਨਾਂ ਦੇ ਜਿਹੜੇ ਓਨਰ ਹੈਗੇ ਆ ਉਹਨਾਂ ਨੂੰ ਕਿੰਨੀ ਕੁ ਨੌਲੇਜ ਹੁੰਦੀ ਆ ਟਰੱਕਿੰਗ ਇੰਡਸਟਰੀ ਦੀ ਜਾਂ ਟਰੱਕਿੰਗ ਕੰਪਨੀ ਨੂੰ ਰਨ ਕਰਨ ਦੀ। ਸੋ ਇਹ ਇੱਕ ਬੜਾ ਕਾਮਨ ਜਿਹਾ ਕੁਐਸਚਨ ਚੱਲ ਰਿਹਾ ਸੀਗਾ, ਤੇ ਡੈਫੀਨੇਟਲੀ ਜਿਹੜਾ ਆ ਹੁਣ FMCSA ਵੱਲੋਂ ਫਿਰ ਇਸ ਦੇ ਉੱਤੇ ਜਿਹੜਾ ਆ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਜਿਹੜੇ ਐਫੀਸ਼ੀਐਂਸੀ ਟੈਸਟ ਹੈਗਾ ਉਹ ਹੋਣਾ ਚਾਹੀਦਾ ਆ। ਔਰ ਇਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਉਹਨਾਂ ਨੇ ਦੇਖ ਰਹੇ ਹੈਗੇ ਕਿ ਕਿਸ ਤਰ੍ਹਾਂ ਟੈਸਟ ਹੋਣਾ ਆ, ਇਹਦੇ ਵਿੱਚ ਕੀ ਹੋਣਾ ਆ, ਔਰ ਕਿੱਦਾਂ ਟੈਸਟ ਕਿੱਦਾਂ ਲਿਆ ਜਾਣਾ ਆ। ਸੋ ਇਹਦੇ ਵਿੱਚ ਦੋ ਜਿਹੜੀਆਂ ਐਸੋਸੀਏਸ਼ਨਾਂ ਉਦੋਂ ਜਦੋਂ 2009 ਦੇ ਵਿੱਚ ਇਹਦੇ ਉੱਤੇ ਰੂਲ ਮੇਕਿੰਗ ਦੀ ਗੱਲ ਚੱਲਦੀ ਸੀ ਤੇ ਉੱਥੇ ਕਾਮੈਂਟ ਪੀਰੀਅਡ ਹੋਇਆ ਸੀਗਾ। ਸੋ 2009 ਦੇ ਵਿੱਚ ਜਿਹੜਾ ਕਾਮੈਂਟ ਪੀਰੀਅਡ ਸੀਗਾ ਉਹਦੇ ਵਿੱਚ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਇਹਦੇ ਹੱਕ ਦੇ ਵਿੱਚ ਕਾਮੈਂਟਸ ਲਿਖੇ ਸੀ, ਤੇ ਇੰਡੀਪੈਂਡੈਂਟ ਓਨਰ ਆਪਰੇਟਰ ਜਿਹੜੇ ਆ ਓਇਡਾ ਜਿਹੜੀ ਹੈਗੀ ਆ ਉਹਨਾਂ ਨੇ ਇਹਦੇ ਵਿਰੋਧ ਦੇ ਵਿੱਚ ਕਾਮੈਂਟਸ ਲਿਖੇ ਸੀਗੇ। ਹੱਕ ਦੇ ਵਿੱਚ ਕਾਮੈਂਟ ਸੀਗੇ ਕਿ ਡੈਫੀਨੇਟਲੀ ਟੈਸਟ ਹੋਣਾ ਚਾਹੀਦਾ, ਔਰ ਇਹ ਜਾਣਕਾਰੀ ਜਿਹੜੀ ਆ ਇਹ ਜਿਹੜੀ FMCSA ਕੋਲ ਹੋਣੀ ਚਾਹੀਦੀ ਕਿ ਜਿਹੜੀ ਕੰਪਨੀ ਖੋਲੀ ਆ ਤੇ ਉਹਦਾ ਇਹ ਜਿਹੜਾ ਉਹਨੂੰ ਪਤਾ ਹੈਗਾ ਕੀ ਕਰ ਰਿਹਾ ਹੈਗਾ। ਤੇ ਜਿਹੜੀ ਓਇਡਾ ਸੀਗੀ, ਓਇਡਾ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਡੈਫੀਨੇਟਲੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਜਿਹੜਾ ਜਿਹਨੇ ਕੰਪਨੀ ਖੋਲ੍ਹਣੀ ਹੈਗੀ ਉਹ ਕੋਈ ਐਸੇ ਬੰਦੇ ਨੂੰ ਲੱਭੇ ਜਿਹੜਾ ਟੈਸਟ ਪਾਸ ਕਰ ਸਕੇ ਤੇ ਉਹ ਟੈਸਟ ਉਹਦੇ ਕੋਲੋਂ ਪਾਸ ਕਰਵਾ ਕੇ ਤੇ ਉਹ ਕਰ ਲਵੇ। ਇਹਦੇ ਨਾਲ ਕੋਈ ਵੀ ਸੇਫਟੀ ਦੇ ਉੱਤੇ ਜ਼ਿਆਦਾ ਕੋਈ ਫਰਕ ਨਹੀਂ ਪੈਣਾ ਹੈਗਾ, ਬਟ ਇੱਕ ਸਟੈਪ ਹੋਰ ਵਿੱਚ ਪੈਣਾ ਆ ਤੇ ਰੈਗੂਲੇਸ਼ਨ ਦੇ ਵਿੱਚ। ਸੋ ਇਹ ਦੋਨੋਂ ਜਿਹੜੇ ਵਿਚਾਰ ਸੀਗੇ ਉਦੋਂ 2009 ਦੇ ਵਿੱਚ ਦਿੱਤੇ ਗਏ ਸੀਗੇ, ਪਰ ਹੁਣ ਡੈਫੀਨੇਟਲੀ ਜਿਹੜਾ ਇਸ ਵੇਲੇ ਜਿੱਦਾਂ ਹਰ ਇੱਕ ਜਿਹੜੇ ਸੁਣਨ ਵਾਲੇ ਆਪਣੇ ਲਿਸਨਰਸ ਹੈਗੇ ਆ ਟਰੱਕਿੰਗ ਇੰਡਸਟਰੀ ਦੇ ਨਾਲ ਕਨੈਕਸ਼ਨ ਹੈਗਾ ਜਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਉਹਨਾਂ ਨੂੰ ਇਹ ਚੀਜ਼ ਉੱਤੇ ਜ਼ਰੂਰ ਜਿਹੜੇ ਆ ਜਦੋਂ ਕਮੈਂਟ ਆਉਂਦੇ ਆ ਤੇ ਆਪਣੇ ਕਮੈਂਟ ਜ਼ਰੂਰ ਦੇਣੇ ਚਾਹੀਦੇ ਆ ਤਾਂ ਕਿ ਜਿਹੜਾ ਪ੍ਰੋਪਰ ਰੂਲ ਐਂਡ ਰੈਗੂਲੇਸ਼ਨ ਜਿਹੜੀ ਬਣ ਸਕੇ ਜੀ। ਸੋ ਇਹਦੇ ਵਿੱਚ ਫਿਰ ਕਾਫੀ ਹਾਰਡ ਹੋਊਗਾ ਜਿਹੜੇ ਨਵੇਂ ਬੰਦੇ ਆਪਣਾ ਕੋਈ ਵੀ ਕੰਪਨੀ ਸ਼ੁਰੂ ਕਰੂਗੇ ਉਹਨਾਂ ਦੇ ਲਈ, ਰਾਈਟ? ਡੈਫੀਨੇਟਲੀ ਜੀ, ਮੇਰੇ ਖਿਆਲ ਦੇ ਵਿੱਚ ਤਾਂ ਕੁਛ ਨਾ ਕੁਛ ਕ੍ਰਾਈਟੇਰੀਆ ਹੋਣਾ ਚਾਹੀਦਾ ਹੈ। ਮਤਲਬ ਮੈਂ ਇਸ ਚੀਜ਼ ਦੇ ਉੱਤੇ ਬਿਲਕੁਲ ਐਗਰੀ ਕਰਦਾ ਹਾਂ, ਕ੍ਰਾਈਟੇਰੀਆ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਕੰਪਨੀ ਖੋਲ ਰਿਹਾ ਹੈਗਾ ਐਟਲੀਸਟ ਉਹਨਾਂ ਨੂੰ ਬੇਸਿਕਸ ਪਤਾ ਹੋਣੇ ਚਾਹੀਦੇ ਆ। ਹੁਣ ਅਸੀਂ ਬਹੁਤ ਵਾਰੀ ਸਾਡੇ ਕੋਲ ਜਿਹੜਾ ਡੇ ਟੂ ਡੇ ਬੇਸਿਸ ਦੇ ਉੱਤੇ ਬਿਜ਼ਨਸ ਕਰਦੇ ਹੈਗੇ ਆ ਉਹਦੇ ਵਿੱਚ ਬਹੁਤ ਲੋਕੀ ਐਸੇ ਆਉਂਦੇ ਹੈਗੇ ਜਿਨ੍ਹਾਂ ਨੂੰ ਬੇਸਿਕ ਰੂਲ ਹੀ ਨਹੀਂ ਪਤਾ ਹੈਗੇ ਕਿ ਡਰੱਗ ਟੈਸਟ ਵੀ ਕਰਵਾਉਣਾ ਹੁੰਦਾ, ਰੈਂਡਮ ਦੇ ਵਿੱਚ ਇਨਰੋਲਮੈਂਟ ਚਾਹੀਦੀ ਆ, ਆਹ ਪਰਮਿਟ ਚਾਹੀਦੇ ਆ, ਆਹ ਇਫਤਾ ਟੈਕਸ ਬਹੁਤਿਆਂ ਨੂੰ ਨਹੀਂ ਪਤਾ। ਔਰ ਅੱਜ ਜੇ ਮੈਂ ਕਹਾਂ ਵੀ 50% ਟਰੱਕਿੰਗ ਇੰਡਸਟਰੀ ਜਿਹੜੀ ਸਾਡੀ ਆ ਉਹਨੂੰ ਇਹ ਨਹੀਂ ਪਤਾ ਇਫਤਾ ਕੰਮ ਕਿਵੇਂ ਕਰਦਾ ਆ, ਤੇ ਇਹ ਬਹੁਤ ਵੱਡੀ ਗੱਲ ਹੈਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿੱਦਾਂ ਇੱਕ ਪੂਰੇ ਦਾ ਪੂਰਾ ਜਿਹੜਾ ਐਗਜ਼ਾਮ ਹੈ, ਪੂਰੇ ਦਾ ਪੂਰਾ ਇੱਕ ਚੀਜ਼ ਹੋਣੀ ਚਾਹੀਦੀ ਆ
ਜਿਹਦੇ ਵਿੱਚ ਕਿ ਐਟਲੀਸਟ ਮੇਰੇ ਖਿਆਲ ਜਿਹੜੇ ਕੰਪਨੀਆਂ ਖੋਲਣ ਵਾਲੇ ਆ ਉਹਨਾਂ ਦੇ ਲਈ ਵੀ ਬਹੁਤ ਵਧੀਆ ਗੱਲ ਹੋਊਗੀ ਕਿ ਜੇ ਇਸ ਤਰ੍ਹਾਂ ਦੀ ਕੋਈ ਚੀਜ਼ ਹੋਊਗੀ ਤਾਂ ਐਟਲੀਸਟ ਐਂਟਰ ਕਰਨ ਤੋਂ ਪਹਿਲਾਂ ਪਤਾ ਹੋਊਗਾ। ਹੁਣ ਅਸੀਂ ਰੀਅਲ ਸਟੇਟ ਦਾ ਲਾਇਸੈਂਸ ਲੈਂਦੇ ਹਾਂ, ਉੱਥੇ ਵੀ ਸਾਨੂੰ ਸਾਰਾ ਕੁਝ ਰੀਅਲ ਸਟੇਟ ਬਾਰੇ ਗੱਲ ਹੁੰਦੀ ਆ। ਇੰਸ਼ੋਰੈਂਸ ਦਾ ਲੈਂਦੇ ਹਾਂ, ਉੱਥੇ ਵੀ ਹੁੰਦੀ ਆ। ਹਰ ਡਿਪਾਰਟਮੈਂਟ ਹਰ ਚੀਜ਼ ਦੇ ਵਿੱਚ ਸਾਡੀ ਜਿਹੜੀ ਆ ਟੈਸਟ ਹੁੰਦਾ ਆ। ਪਰ ਕੋਈ ਵੀ ਰਮਨ ਭਾਜੀ, ਚਾਹੇ ਤੁਸੀਂ ਕਿਸੇ ਤਰ੍ਹਾਂ ਦਾ ਕੰਟਰੈਕਟਰ ਦਾ ਲੈ ਲਓ, ਹਨਾ, ਬਿਲਡਿੰਗ ਦਾ, ਕੋਈ ਏਸੀ ਵਾਲੇ ਦਾ ਲੈ ਲਓ, ਪਲੰਬਿੰਗ ਵਾਲੇ ਦਾ ਲੈ ਲਓ, ਹਨਾ, ਕਾਰ ਮਕੈਨਿਕ ਲੈ ਲਓ, ਹਰ ਇੱਕ ਚੀਜ਼ ਦਾ ਜੋ ਲਾਇਸੈਂਸ ਹੁੰਦਾ ਹੈ, ਸੋ ਉਹਦੀ ਟ੍ਰੇਨਿੰਗ ਹੁੰਦੀ ਹੈਗੀ ਆ। ਈਵਨ ਲਿਕਰ ਸਟੋਰ, ਗੈਸ ਸਟੇਸ਼ਨਾਂ ਦੇ ABC ਵਾਲੇ, ਉਹਨਾਂ ਨੂੰ ਤੁਹਾਨੂੰ ਉਹ ਦੇਖਣਾ ਪੈਂਦਾ, ਹਨਾ, ਮੂਵੀ ਉਹਨਾਂ ਦੀ ਬੁੱਕ ਪੜ੍ਹਨੀ ਪੈਂਦੀ ਸਾਰਾ। ਸੋ ਇਹ ਮੇਰੇ ਹਿਸਾਬ ਨਾਲ ਤਾਂ ਵਧੀਆ ਵੀ ਹੋਊਗਾ, ਪਰ ਇਹਦੇ ਨਾਲ ਇੱਕ ਗੱਲ ਜ਼ਰੂਰ ਆ ਵੀ ਜਦੋਂ ਆਉਂਦੇ ਹੀ ਆਪਾਂ ਇੱਕਦਮ ਕੰਮ ਦੁਆਲੇ ਵੀ ਹੋ ਜਾਂਦੇ ਆ, ਲਾਇਸੈਂਸ ਲਿਆ ਤਾਂ ਉਹਦਾ ਟਰੱਕ ਤੇ ਚੜ ਜਾਂਦੇ ਆ, ਫਿਰ ਉਹ ਤੋਂ ਬਾਅਦ ਕਹਿੰਦੇ ਆਪਾਂ ਕੰਪਨੀ ਖੋਲ ਲਈਏ। ਸੋ ਇਹ ਆ ਵੀ ਥੋੜਾ ਜ਼ੋਰ ਲਾਉਣਾ ਚਾਹੀਦਾ ਵੀ ਆਪਾਂ ਨੂੰ ਥੋੜੀ ਇੰਗਲਿਸ਼ ਵੀ ਜ਼ਰੂਰ ਸਿੱਖਣੀ ਚਾਹੀਦੀ ਹੈਗੀ ਆ, ਕਿਉਂਕਿ ਨਹੀਂ ਤਾਂ ਫਿਰ ਇਹ ਔਖਿਆਈ ਹੋਊਗੀ ਆਉਣ ਵਾਲੇ ਸਮੇਂ 'ਚ, ਰਾਈਟ? ਜੀ ਬਿਲਕੁਲ ਜੀ। ਤੇ ਅਗਲਾ ਰਮਨ ਜੀ, ਆਪਾਂ ਟਰੱਕਿੰਗ ਦੇ ਸੰਬੰਧ ਦੇ ਵਿੱਚ ਦੇਖੀਏ, ਕਹਿੰਦੇ ਟਰੱਕਿੰਗ ਹੁਣ ਕਲੀਅਰਲੀ ਸਟਾਰਟਿੰਗ ਟੂ ਲੂਜ਼ ਕਪੈਸਿਟੀ, ਹੈ ਨਾ। ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਫਲੀਟ ਆ ਉਹ ਐਕਸੋਡਸ ਹੋ ਗਏ, ਉਹ ਚਲੇ ਗਏ, ਛੱਡ ਗਏ, ਤੇ ਸਪੌਟ ਮਾਰਕੀਟ ਵੀ ਬੋਟਮਿੰਗ ਆਊਟ ਕਰ ਰਹੀ ਹੈਗੀ ਆ। ਸੋ ਨਵੇਂ ਟ੍ਰੈਂਡ ਚੇਂਜ ਹੋ ਰਹੇ ਆ, ਇਹਦੇ ਬਾਰੇ ਥੋੜਾ ਜਿਹਾ ਹੁਣ ਦੱਸੋ ਵੀ ਕੀ ਚੱਲ ਰਿਹਾ ਹੈਗਾ। ਜੀ ਬਿਲਕੁਲ ਜੀ। ਜਿਹੜੀ ਸਪੌਟ ਮਾਰਕੀਟ ਹੈ, ਦੇਖੋ ਇਸ ਵੇਲੇ ਜਿਹੜੀ ਪ੍ਰੋਬਲਮ ਇਸ਼ੂਜ਼ ਹੈ ਜਿਹੜੇ ਨਾ, ਉਹ ਇੱਕ ਤਾਂ ਹੁੰਦੇ ਸੀ ਕਿ ਨਾਰਮਲ ਇਸ਼ੂਜ਼ ਹੁੰਦੇ ਸੀਗੇ ਕਿ ਜਦੋਂ ਇੱਥੇ ਸਿੰਪਲੀ ਸਾਡੀ ਕੈਲੀਫੋਰਨੀਆ ਦੀ ਕਹਿ ਲਓ ਵੈਸਟ ਕੋਸਟ ਦੀ ਮਾਰਕੀਟ ਜਿਹੜੀ ਆ ਹੌਟ ਹੁੰਦੀ ਸੀ ਪ੍ਰੋਡਿਊਸ ਦੇ ਨਾਲ, ਤੇ ਉਦੋਂ ਫਿਰ ਈਸਟ ਕੋਸਟ ਦੇ ਵਿੱਚ ਜਿਹੜਾ ਆ ਰੇਟ ਜਿਹੜੇ ਡ੍ਰੌਪ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਇਸ ਵੇਲੇ ਵੀ ਇਹੋ ਹੀ ਇੱਕ ਬਹੁਤ ਵੱਡਾ ਸਿਚੁਏਸ਼ਨ ਬਣੀ ਹੋਈ ਹੈ ਜਿੱਥੇ ਕਿ ਜੇ ਥੋੜੇ ਬਹੁਤ ਰੇਟ ਜਿਹੜੇ ਕੈਲੀਫੋਰਨੀਆ ਤੋਂ ਜਾਂ ਵੈਸਟ ਕੋਸਟ ਤੋਂ ਥੋੜੇ ਅਪ ਹੋਏ ਹੈਗੇ ਆ, ਤੇ ਜਿਹੜਾ ਈਸਟ ਕੋਸਟ ਤੋਂ ਜਿਹੜਾ ਬੈਕ ਹਾਲ ਹੈਗਾ ਆ ਉਹ ਬਿਲਕੁਲ ਹੀ ਜਾਂ ਤਾਂ ਠੱਪ ਹੋ ਗਿਆ, ਪਰ ਜਿਹੜਾ ਹੈਗਾ ਉਹਦੇ ਰੇਟ ਜਿਹੜੇ ਆ ਇਸ ਵੇਲੇ ਬਿਲਕੁਲ ਹੀ ਨਾ ਦੇ ਬਰਾਬਰ ਹੈਗੇ ਆ। ਅਸੀਂ ਕੱਲ ਮੈਂ ਟਰੱਕਿੰਗ ਕੰਪਨੀ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੇ ਮੈਨੂੰ ਰੇਟਸ ਪੁੱਲ ਕਰਕੇ ਦੱਸੇ। ਓਰੇਗਨ ਤੋਂ ਟੈਕਸਸ ਵਗੈਰਾ ਜਾਂ ਇੱਧਰ ਜਿਹੜੇ ਰੇਟਸ ਹੈਗੇ ਆ ਜਸਟ ਜਮਾਂ ਹੀ $25, $10, ਇੱਥੇ ਇੱਕ ਰੇਟ ਤੁਰੇ ਫਿਰਦੇ ਆ। ਸੋ ਮੇਰੇ ਖਿਆਲ ਦੇ ਵਿੱਚ ਜੇ ਐਵਰੇਜ ਆਊਟ ਫਿਰ ਜੇ ਇੱਕ ਪਾਸੇ ਨੂੰ ਜੇ ਬੰਦਾ $2.5 ਨੂੰ ਜਾਂ $3 ਨੂੰ ਲੈ ਵੀ ਜਾਂਦਾ ਆ ਤਾਂ ਉਹ ਵਾਪਸੀ ਤੇ ਆਉਣ ਲੱਗਿਆ ਫਿਰ ਇੰਨਾ ਕੁ ਬੀਟ ਅਪ ਹੁੰਦਾ ਹੈ ਤੇ ਉਹਦੀ ਜਿਹੜੀ ਮੇਰੇ ਖਿਆਲ ਦੇ ਵਿੱਚ ਐਵਰੇਜ ਬਿਲਕੁਲ ਡੰਪ ਹੋ ਜਾਂਦੀ ਆ। ਤੋ ਜਿਹੜਾ ਇਸ ਵੇਲੇ ਮਾਹੌਲ ਹੈਗਾ ਉਹ ਇੱਥੇ ਕੁ ਟਿਕਿਆ ਹੋਇਆ ਕਿ ਵੈਸਟ ਕੋਸਟ ਜਿਹੜਾ ਹੈਗਾ ਉਹ ਥੋੜਾ ਜਿਹਾ ਉਭਰਿਆ ਇਸ ਚੀਜ਼ ਤੋਂ, ਕਿਉਂਕਿ ਪ੍ਰੋਡਿਊਸ ਜਦੋਂ ਮੌਸਮ ਥੋੜਾ ਠੀਕ ਹੋ ਗਿਆ ਪ੍ਰੋਡਿਊਸ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਸੋ ਪ੍ਰੋਡਿਊਸ ਦੇ ਨਿਕਲਣ ਦੇ ਨਾਲ ਥੋੜਾ ਮਾਰਕੀਟ ਠੀਕ ਹੋਈ ਸੀਗੀ, ਪਰ ਡੈਫੀਨੇਟਲੀ ਜਿਹੜੀ ਬੈਕ ਹਾਲ ਦੀ ਮਾਰਕੀਟ ਹੈਗੀ ਆ, ਮਿਡ ਵੈਸਟ ਦੀ ਮਾਰਕੀਟ ਹੈਗੀ ਆ, ਜਾਂ ਤੁਹਾਡੀ ਈਸਟ ਕੋਸਟ ਤੋਂ ਬੈਕ ਹਾਲ ਆ, ਉਹ ਬਹੁਤ ਜ਼ਿਆਦਾ ਜਿਹੜੀ ਆ ਥੱਲੇ ਚਲੀ ਗਈ ਹੈਗੀ ਆ, ਬਹੁਤ ਜ਼ਿਆਦਾ ਡੈਡ ਚਲੀ ਗਈ ਹੈਗੀ ਆ। ਸੋ ਨਾਰਮਲੀ ਹੁੰਦਾ ਤਾਂ ਏਦਾਂ ਹੀ ਸੀਗਾ, ਪਰ ਇੰਨਾ ਨਹੀਂ ਸੀ ਖਰਾਬ ਹੁੰਦਾ ਆਮ ਨਾਰਮਲ ਸਾਲਾਂ ਦੇ ਵਿੱਚ, ਪਰ ਐਰਕੀ ਜਿਹੜਾ ਹੈਗਾ ਇਹਦਾ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈਗਾ। ਹੁਣ ਜਿਹੜਾ ਆਉਣ ਵਾਲਾ ਸਮਾਂ ਹੈਗਾ ਇਹਦੇ ਵਿੱਚ, ਕਿਉਂਕਿ ਸਾਡਾ ਜਿਹੜਾ ਵੈਸਟ ਕੋਸਟ ਦਾ ਪ੍ਰੋਡਿਊਸ ਸੀਜ਼ਨ ਆ ਇਹ ਆਪਣੇ ਅਗਲੇ ਮਹੀਨੇ 2 ਮਹੀਨਿਆਂ ਦੇ ਵਿੱਚ ਇਹ ਜਿਹੜਾ ਆਲਮੋਸਟ ਖਤਮ ਹੋ ਜਾਂਦਾ ਇੱਧਰੋਂ। ਉਸ ਤੋਂ ਬਾਅਦ ਜਿਹੜਾ ਸਾਡਾ ਸਾਊਥ ਦਾ ਪ੍ਰੋਡਿਊਸ ਸੀਜ਼ਨ ਹੈ, ਜਿਹੜਾ ਮੈਕਸੀਕੋ ਬਾਰਡਰ ਦਾ ਪ੍ਰੋਡਿਊਸ ਸੀਜ਼ਨ ਆ ਯੂਮਾ ਦਾ, ਉਹ ਸ਼ੁਰੂ ਹੁੰਦਾ ਤੇ ਉਹਦੇ ਨਾਲ ਫਿਰ ਜਿਹੜਾ ਅੱਗੇ ਹੌਲੀਡੇ ਸੀਜ਼ਨ ਆ ਉਹਦੀ ਉੱਤੇ ਆਸ ਹੁੰਦੀ ਆ। ਸੋ ਆਸ ਕਰਦੇ ਹਾਂ ਕਿ ਜਿਹੜਾ ਮੌਸਮ ਹੈਗਾ ਉਹ ਥੋੜਾ ਠੀਕ ਰਹੇਗਾ ਹੁਣ ਕੈਲੀਫੋਰਨੀਆ ਦਾ ਤੇ ਖਾਸ ਕਰਕੇ ਥੱਲੇ ਮੈਕਸੀਕੋ ਦਾ, ਤਾਂ ਕਿ ਜਿਹੜਾ ਪ੍ਰੋਡਿਊਸ ਹੈਗਾ ਉਹ ਚੱਲਦਾ ਰਹੇ ਤੇ ਜਿਹੜਾ ਹੌਲੀਡੇ ਸੀਜ਼ਨ ਹੈਗਾ ਉਹ ਆਮ ਮਤਲਬ ਕਿ ਇਕਨੋਮੀ ਤੇ ਡਿਪੈਂਡ ਕਰਦਾ ਹੈਗਾ। ਔਰ ਇਕਨੋਮੀ ਜਿਹੜੀ ਇਸ ਵੇਲੇ ਹੈਗੀ ਆ ਜਿਸ ਹਿਸਾਬ ਨਾਲ ਇਕਨੋਮੀ ਚੱਲ ਰਹੀ ਆ ਉਸ ਹਿਸਾਬ ਨਾਲ ਖਰਚਾ ਇਹੋ ਹੀ ਆ ਕਿ ਜਿਹੜਾ ਹੌਲੀਡੇ ਸੀਜ਼ਨ ਹੈਗਾ ਉਹਦੇ ਵਿੱਚ ਜਿਹੜੇ ਲੋਕੀ ਹੈਗੇ ਉਹ ਆਪਣੀ ਸਪੈਂਡਿੰਗ ਲਿਮਿਟ ਜਿਹੜੀ ਆ ਉਹ ਘਟਾਉਣਗੇ ਤਾਂ ਕਿ ਮਤਲਬ ਕਿ ਸਰਵਾਈਵ ਕੀਤਾ ਜਾ ਸਕੇ। ਸੋ ਓਵਰਆਲ ਜੇ ਦੇਖੀਏ ਤੇ ਟਰੱਕਿੰਗ ਇੰਡਸਟਰੀ ਮੇਰੇ ਖਿਆਲ ਦੇ ਵਿੱਚ ਅਜੇ ਤੱਕ ਬਾਟਮ ਦਾ ਨਹੀਂ ਸਮਝ ਆ ਰਹੀ ਕਿ ਬਾਟਮ ਲੱਗ ਗਿਆ ਕਿ ਨਹੀਂ, ਪਰ ਡੈਫੀਨੇਟਲੀ ਸਿਚੁਏਸ਼ਨ ਜਿਹੜੀ ਆ ਇਸ ਵੇਲੇ ਕਾਫੀ ਖਰਾਬ ਹੈ। ਈਵਨ ਰਮਨ ਭਾਜੀ, ਜਿਹੜੇ ਡਰਾਈਵ ਐਂਡ ਸਪੌਟ ਰੇਟਸ ਆ, ਤੁਸੀਂ ਦੇਖੋ ਵੀ ਕਹਿੰਦੇ 2020 ਦੇ ਮਿਡ ਵਿੱਚ ਉਹ $1.5 ਦੇ ਕਰੀਬ ਸੀਗੇ, ਹਨਾ,
ਤੇ ਉਹ ਤੋਂ ਬਾਅਦ ਫਿਰ ਵੱਧਦੇ ਜਦੋਂ ਕਰੋਨਾ ਵਾਇਰਸ ਆਇਆ ਉਹ ਤੋਂ ਬਾਅਦ ਆਲਮੋਸਟ $3 ਤੱਕ ਵੀ ਚੱਲ ਗਿਆ ਸੀ। ਹੁਣ ਇਹ $2 ਦੇ ਲਾਗੇ ਛਾਗੇ ਆ ਰਹੀ। ਜੀ ਜਿਹੜਾ ਇਸ ਤਰ੍ਹਾਂ ਹੈਗਾ ਕਿ ਅਸੀਂ ਸਾਰੀ ਜਿਹੜੀ ਹੈ ਨਾ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਇਹ ਗੱਲ ਹੈਗੀ ਆ ਕਿ ਹਰ ਇੱਕ ਬੰਦਾ ਨਾ ਕਰੋਨਾ ਦੇ ਨਾਲ ਕੰਪੈਰੀਜ਼ਨ ਕਰ ਰਿਹਾ ਹੈਗਾ। ਕਰੋਨਾ ਦਾ ਅਸੀਂ ਕੰਪੈਰੀਜ਼ਨ ਕਰ ਨਹੀਂ ਸਕਦੇ ਕਿਉਂਕਿ ਉਹ ਅਨਐਕਸਪੈਕਟਡ ਕੋਈ ਇਸ ਤਰ੍ਹਾਂ ਦੀ ਵੱਡੀ ਸਿਚੁਏਸ਼ਨ ਖੜੀ ਹੋ ਗਈ ਸੀ ਜਿਹਦੇ ਵਿੱਚ ਕੀ ਇਹ ਚੀਜ਼ਾਂ ਹੋ ਗਈਆਂ। ਜੇ ਕੰਪੈਰੀਜ਼ਨ ਕੋਈ ਵੀ ਕਰਨਾ ਹੈਗਾ ਜੇ 2019 ਦੇ ਰੇਟ ਨਾਲ ਕੰਪੇਅਰ ਕੀਤਾ ਜਾ ਸਕਦਾ ਕਿ 2019 ਦੇ ਰੇਟ ਜਿਹੜੇ ਸੀਗੇ ਉਹਦੇ ਨਾਲ ਅੱਜ ਦੀ ਤਰੀਕ 'ਚ ਅਸੀਂ ਕਿੱਥੇ ਖੜੇ ਹੈਗੇ। ਡੈਫੀਨੇਟਲੀ ਵੋਲਿਊਮ ਘਟੀ ਹੈਗੀ ਆ ਬਹੁਤ ਜ਼ਿਆਦਾ। ਰੇਟ ਦਾ ਉਹਨਾਂ ਫਰਕ ਨਹੀਂ ਹੈਗਾ ਜਿੰਨਾ ਸਾਡੇ ਟਰੱਕਾਂ ਦੀ ਕਪੈਸਿਟੀ ਤੇ ਵੋਲਿਊਮ ਦਾ ਫਰਕ ਹੈਗਾ। ਲੋਡ ਘਟੇ ਹੈਗੇ ਆ ਕਿਉਂਕਿ ਇੱਕਦਮ ਡ੍ਰੌਪ ਹੋਇਆ ਹੈਗਾ ਉਹ, ਤੇ ਟਰੱਕਾਂ ਦੀ ਕਪੈਸਿਟੀ ਥੋੜੀ ਵੱਧ ਹੈਗੀ ਆ, ਸੋ ਉਹਦੇ ਕਰਕੇ ਵੀ ਜਿਹੜਾ ਇਹ ਅਸਰ ਦੇਖਣ ਨੂੰ ਮਿਲ ਰਿਹਾ। ਤੇ 2019 ਦੇ ਨਾਲ ਕੰਪੈਰੀਜ਼ਨ ਕੀਤਾ ਜਾਵੇ ਅਸੀਂ ਪ੍ਰੀਟੀ ਮੱਚ ਉੱਥੇ ਕੀ ਹੈਗੇ ਆ ਜਿੱਥੇ ਕਿ 2019 ਸੀਗੇ। ਥੋੜਾ ਬਹੁਤ ਹੋਰ ਜ਼ਿਆਦਾ ਫਰਕ ਪਿਆ ਕਿਉਂਕਿ ਟਰੱਕਾਂ ਦੀ ਕਪੈਸਿਟੀ ਜ਼ਿਆਦਾ ਵੱਧ ਜੀ। ਸੋ ਇਸੇ ਤਰ੍ਹਾਂ ਜਿਹੜਾ ਰੇਲ ਇੰਟਰਮੋਡਲ ਉਹਦੇ ਵਿੱਚ ਵੀ ਜਿਹੜਾ ਬਹੁਤ ਜ਼ਿਆਦਾ ਉਹਦੇ ਕਰਕੇ ਪੋਰਟ ਦਾ ਜਿਹੜਾ ਟ੍ਰੈਫਿਕ ਆ ਉਹਦੇ ਤੇ ਅਸਰ ਪਿਆ। ਕਹਿੰਦੇ ਵੀ ਪਿਛਲੇ ਦਿਨਾਂ 'ਚ ਵੈਸਟ ਕੋਸਟ ਦੇ ਵਿੱਚ ਜਿੰਨੀਆਂ ਵੀ ਆ ਹੁਣ ਰੇਲਸ ਆਉਂਦੀਆਂ ਜਾਂ ਇੰਟਰਮੋਡਲ ਉਹਨਾਂ ਦੇ ਵਿੱਚ ਵੀ ਕਾਫੀ ਕੰਟੇਨਰ ਦਾ ਘਾਟਾ ਪਿਆ ਹੋਇਆ ਆ। ਉਹਦੇ ਕਰਕੇ ਲਾਸ ਐਂਜਲਸ ਤੇ ਲੌਂਗ ਬੀਚ ਦੇ ਜੋ ਪੋਰਟ ਹੈਗੇ ਆ ਉੱਥੇ ਵੀ ਨੈਚੁਰਲੀ ਜੋ ਕੰਟੇਨਰਸ ਘੱਟ ਆ ਤੇ ਸੋ ਉਹਦਾ ਵੀ ਟਰੱਕਿੰਗ ਦੇ ਉੱਤੇ ਕਾਫੀ ਅਸਰ ਆ ਰਿਹਾ। ਬਿਲਕੁਲ ਜੀ। ਆਰਡਰ ਜਿਹੜੇ ਹੈਗੇ ਆ ਕਿਉਂਕਿ ਇੰਪੋਰਟ ਜਿਹੜਾ ਹੈਗਾ ਬਹੁਤ ਜ਼ਿਆਦਾ ਡ੍ਰੌਪ ਹੋ ਗਿਆ ਹੈਗਾ। ਜਿਹੜੇ ਆਰਡਰ ਚਾਈਨਾ ਤੋਂ ਹੈਗੇ ਆ ਬਿਲਕੁਲ ਡ੍ਰੌਪ ਆਊਟ ਹੋ ਗਏ ਆ। ਉਹਦੇ ਕਰਕੇ ਵੀ ਜਿਹੜਾ ਕੰਮ ਹੈਗਾ ਉਹ ਕਾਫੀ ਜਿਹੜਾ ਡਾਊਨ ਹੈਗਾ ਕਿਉਂਕਿ ਅੱਗੇ ਦੇਖੋ ਆਪਾਂ ਪਿਛਲੇ ਸਾਲ 2021 ਦੇ 20 ਦੇ ਸ਼ੁਰੂ 'ਚ ਵੀ ਆਪਾਂ ਦੇਖਿਆ ਸੀਗਾ ਕਿ ਕਿੰਨੇ ਜ਼ਿਆਦਾ ਸ਼ਿਪ ਜਿਹੜੇ ਸੀਗੇ ਵੇਟਲਿਸਟ ਤੇ ਸੀਗੇ ਅਨਲੋਡ ਹੋਣ ਲਈ। ਇਸ ਵੇਲੇ ਜ਼ੀਰੋ ਵੇਟਲਿਸਟ ਹੈਗੀ ਆ, ਕੋਈ ਵੀ ਸ਼ਿਪ ਅਨਲੋਡ ਹੋਣ ਲਈ ਨਹੀਂ ਖੜਾ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਇੰਪੋਰਟ ਹੈਗਾ ਉਹ ਵੀ ਬਹੁਤ ਜ਼ਿਆਦਾ ਘਟਿਆ ਜੀ। ਸੋ ਬਿਲਕੁਲ ਪ੍ਰੋਬਲਮ ਕੀ ਹੁੰਦੀ ਹੈ ਨਾ ਵੀ ਜਦੋਂ ਆਪਣਾ ਇਹ ਹਿਊਮਨ ਨੇਚਰ ਆ, ਖਾਸ ਕਰਕੇ ਪੰਜਾਬੀਆਂ ਦਾ ਇਹ ਹੈਗਾ ਵੇਵ ਨਾ ਬਹੁਤ ਚੱਲਦੇ ਆ ਵੀ ਜੇ ਇੱਕ ਜਣੇ ਨੇ ਘਰ ਲੈ ਲਿਆ ਮੈਂ ਵੀ ਦਬਦਬਾ ਲੈ ਲਾਂ ਹਨਾ ਵੀ ਖਤਮ ਜੀ। ਹੋ ਜਾਣੇ ਆ। ਸੋ ਉਹੀ ਟਰੱਕਾਂ ਦਾ ਹਾਲ ਹੋਇਆ। ਮੈਂ ਦੇਖ ਰਿਹਾ ਸੀ ਚਾਰਟ ਰਮਨ ਭਾਜੀ ਵੀ ਕੈਰੀਅਰ ਪੋਪੂਲੇਸ਼ਨ ਦੀ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਕੈਰੀਅਰਸ ਆ ਹਨਾ 2010 ਦੇ ਵਿੱਚ ਆਮ ਜੇ ਤੁਸੀਂ ਹਰ ਸਾਲ ਦੀ ਐਵਰੇਜ ਲਾ ਲਓ 500 1000 ਇੰਨਾ ਕੁ ਕੈਰੀਅਰ ਹਰ ਸਾਲ ਉਹ ਐਡ ਹੁੰਦਾ ਸੀ USA ਦੇ ਵਿੱਚ ਨਵੀਂ ਟਰੱਕਿੰਗ ਕੰਪਨੀ 2010 ਤੋਂ ਲੈ ਕੇ 2019 ਤੱਕ ਕਦੇ ਵੀ 2000 ਤੋਂ ਵੱਧ ਕੈਰੀਅਰ ਨਹੀਂ ਐਡ ਹੋਇਆ। ਤੇ 2020 ਦੇ ਵਿੱਚ ਫਿਰ ਜਦੋਂ ਹੀ ਕਰੋਨਾ ਆਈ ਉਹ ਤੋਂ ਬਾਅਦ ਇੱਕਦਮ 8000 9000 ਤੱਕ ਜਿਹੜੇ ਕੈਰੀਅਰ ਆ 2 ਸਾਲ ਲਗਾਤਾਰ ਐਡ ਹੁੰਦੇ ਰਹੇ ਹੈਗੇ ਆ 2020 ਦੇ ਸਟਾਰਟ ਤੋਂ ਲੈ ਕੇ 2022 ਤਾਈਂ। ਹੁਣ 2023 ਦੇ ਵਿੱਚ 4000 ਕੈਰੀਅਰ ਜਿਹੜਾ ਆ ਉਹ ਸਾਲ ਦੇ ਹਿਸਾਬ ਨਾਲ ਛੱਡ ਰਿਹਾ ਹੈਗਾ, ਬੰਦ ਕਰ ਰਿਹਾ। ਬਿਲਕੁਲ ਜੀ। ਇਹ ਤਾਂ ਦੇਖੋ ਜਿਹੜੀ ਇੱਕ ਆਪਾਂ ਨੂੰ ਪਤਾ ਸੀਗਾ ਕਿ ਇਹ ਮਾਹੌਲ ਜਿਹੜਾ ਆ ਇਹ ਜਿਸ ਤਰ੍ਹਾਂ ਨਾਲ ਸਿਰਜਿਆ ਜਾ ਰਿਹਾ ਸੀ ਉਦੋਂ ਕੋਵਿਡ ਵਿੱਚ ਜੋ ਹੋ ਰਿਹਾ ਸੀ ਜਿੱਦਾਂ ਦੇ ਪੈਸੇ ਬਣ ਰਹੇ ਸੀ ਮਾਹੌਲ ਇਹ ਬਣਨਾ ਹੀ ਸੀਗਾ। ਇਹ ਚੀਜ਼ ਆਉਣੀ ਸੀਗੀ। ਆਪਾਂ ਉਦੋਂ ਵੀ ਇਹ ਚੀਜ਼ ਬਾਰ-ਬਾਰ ਕਹੀ ਸੀਗੀ ਕਿ ਇਹ ਜਿਹੜੀ ਮਾਰਕੀਟ ਹੈਗੀ ਆ ਇੱਦਾਂ ਨਹੀਂ ਰਹਿਣੀ ਹੈਗੀ। ਪਰ ਡੈਫੀਨੇਟਲੀ ਉਦੋਂ ਅੰਡਰਸਟੈਂਡਿੰਗ ਮੇਰੇ ਖਿਆਲ ਦੇ ਵਿੱਚ ਜਿਹੜੇ ਇਸੇ ਕਰਕੇ ਜਿਹੜਾ ਪ੍ਰੋਫੀਸ਼ੀਐਂਸੀ ਟੈਸਟ ਹੈਗਾ ਜਿਹੜੇ ਟੈਸਟ ਰੱਖੇ ਜਾ ਰਹੇ ਆ ਜਿਹੜੀਆਂ ਚੀਜ਼ਾਂ ਕੀਤੀ ਜਾ ਰਹੀਆਂ ਇਸੇ ਕਰਕੇ ਕੀਤੀ ਜਾ ਰਹੀਆਂ ਕਿ ਇੰਡਸਟਰੀ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਇੰਡਸਟਰੀ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲਓ ਕਿਉਂਕਿ ਇੰਡਸਟਰੀ ਦੇ ਵਿੱਚ ਅੱਗੇ ਹੁੰਦਾ ਸੀਗਾ ਕਿ 2-2 ਸਾਲ ਤੱਕ ਜਿਹੜਾ ਡਰਾਈਵਰ ਸੀਗਾ ਉਹ ਡਰਾਈਵ ਕਰਦਾ ਸੀ। ਇਸ ਤੋਂ ਪਹਿਲਾਂ ਕਿ ਓਨਰ ਆਪਰੇਟਰ ਦਾ ਆਪਣਾ ਜਿਹੜਾ ਸੀਗਾ ਲੈਂਦਾ ਸੀਗਾ ਆਪਣਾ ਟਰੱਕ। ਸੋ ਉਹਨੂੰ 2 ਸਾਲ ਦੇ ਵਿੱਚ ਇੰਡਸਟਰੀ ਦੇ ਲਈ ਕਾਫੀ ਕੁਝ ਪਤਾ ਲੱਗ ਜਾਂਦਾ ਸੀਗਾ। ਅੱਜ ਦੀ ਤਰੀਕ ਦੇ 2 ਮਹੀਨੇ ਨਹੀਂ ਲੱਗਦੇ ਹੈਗੇ 4 ਮਹੀਨੇ ਨਹੀਂ ਲੱਗਦੇ ਫਟਾਫਟ ਜਿਹੜਾ ਟਰੱਕ ਲੈ ਲੈਂਦੇ। ਉਹ ਅਜੇ ਤੱਕ ਇੰਡਸਟਰੀ ਦੇ ਬਾਰੇ ਪਤਾ ਨਹੀਂ ਹੁੰਦਾ ਕਿ ਹੋਇਆ ਕੀ ਆ ਤੇ ਹੋਣਾ ਕੀ ਆ। ਤੇ ਉਹ ਕਈ ਵਾਰੀ ਜਿਹਦੇ ਲਈ ਕੰਮ ਕਰਦੇ ਆ ਉਹਦੇ ਦੇਖਦੇ ਬਈ ਇਹ ਤਾਂ ਰੋਜ਼ ਮੌਜ ਦੇ ਨਾਲ ਆਉਂਦਾ ਮੌਜ ਨਾਲ ਜਾਂਦਾ ਆ ਤੇ ਵੱਡੀ ਸਾਰੀ ਗੱਡੀ ਰੱਖੀ ਆ ਵੱਡਾ ਸਾਰਾ ਘਰ ਆ ਤੇ ਆਪਾਂ ਤਾਂ ਮਿੰਟੋ ਮਿੰਟ ਹੀ ਇੱਦਾਂ ਦਾ ਕੰਮ ਹੋ ਜਾਣਾ। ਸੋ ਉਹ ਗੱਲਾਂ ਜਿਹੜੀਆਂ ਦੇਖ ਕੇ ਕਰਨੀਆਂ ਜਿਹੜੀਆਂ ਸਮਝ ਕੇ ਨਹੀਂ ਕਰਨੀਆਂ ਉਹਨਾਂ ਦਾ ਅਸਰ ਹੈ। ਜੀ ਬਿਲਕੁਲ। ਹੁਣ ਕਹਿੰਦੇ ਵੀ ਜਿਹੜੇ ਛੋਟੇ ਕੈਰੀਅਰ ਤਾਂ ਬਹੁਤ ਜ਼ਿਆਦਾ ਬੰਦ ਹੋਏ ਹੈਗੇ ਆ। ਵੱਡੀਆਂ ਕੰਪਨੀਆਂ ਜਿਹੜੇ ਵੱਡੇ ਲਾਰਜ ਕੈਰੀਅਰਸ ਆ ਉਹਨਾਂ ਨੂੰ ਵੀ ਜਿਹੜੀ ਆ ਇਹ ਪੇਨ ਮਹਿਸੂਸ ਹੋਣੀ ਸ਼ੁਰੂ ਹੋ ਗਈ ਆ। 22 ਤੇ FTR ਵਾਲੇ ਕਹਿੰਦੇ ਆ FTR ਵਾਲੇ ਇਹ ਕਹਿ ਰਹੇ ਆ ਵੀ ਸ਼ਾਇਦ ਹੋ ਸਕਦਾ 3rd ਕੁਆਰਟਰ ਦੇ ਵਿੱਚ ਜਿਹੜਾ ਸਲੰਪ ਆ ਉਹ ਹੌਲੀ ਰਿਕਵਰ ਹੋਣਾ ਸ਼ੁਰੂ ਹੋ ਜਾਵੇ। ਦੇਖੋ ਇਹਦੇ 'ਚ ਪ੍ਰੋਬਲਮ ਇਹ ਹੈ ਕਿ ਜਿਹੜਾ
ਮੀਡੀਓਕਰ ਕੈਰੀਅਰ ਹੈਗਾ, ਜਿਹੜਾ 100 150 200 ਟਰੱਕ ਵਾਲਾ ਕੈਰੀਅਰ ਹੈਗਾ, ਉਹਨੂੰ ਜੇ ਦੇਖਿਆ ਜਾਵੇ ਤਾਂ ਉਹਨੂੰ ਜਦੋਂ ਕੋਵਿਡ ਦੇ ਵਿੱਚ ਹਾਈਪ ਆਈ ਸੀਗੀ ਉਦੋਂ ਵੀ ਉਹ ਨੁਕਸਾਨ ਚ ਰਿਹਾ, ਕਿਉਂਕਿ ਉਦੋਂ ਕਾਂਟਰੈਕਟਡ ਫਰੇਟ ਦੇ ਵਿੱਚ ਫਸਿਆ। ਤੋ ਉਦੋਂ ਵੀ ਜਿਹੜਾ ਲੋਡ ਬਾਹਰ 10,000 ਦਾ 11,000 ਦਾ ਜਾ ਰਿਹਾ ਸੀ, ਉਹ 85 ਦਾ ਕਰ ਰਿਹਾ ਸੀ ਉਦੋਂ, ਕਿਉਂਕਿ ਉਹ ਕਾਂਟਰੈਕਟ ਦੇ ਵਿੱਚ ਫਸੇ ਸੀਗੇ। ਠੀਕ ਹੈ, ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਇੰਨੀ ਦੇਰ ਤੱਕ ਜਿਹੜਾ ਸਪੌਟ ਰੇਟ ਆ ਉਹ ਥੱਲੇ ਚਲਾ ਗਿਆ, ਇੰਨਾ ਥੱਲੇ ਚਲਾ ਗਿਆ, ਤੇ ਕਾਂਟਰੈਕਟ ਰੇਟ ਜਿਹੜੇ ਆ ਉਹ ਅੱਜ ਦੀ ਤਰੀਕ ਦੇ ਵਿੱਚ ਫਿਰ ਡਾਊਨ ਚਲੇ ਗਏ। ਹੁਣ ਕਾਂਟਰੈਕਟ ਰੇਟ ਦੇ ਵਿੱਚ ਠੀਕ ਆ, ਅਜੇ ਸਟਿਲ ਉਹ ਮਤਲਬ ਕਿ ਸਪੌਟ ਰੇਟ ਨਾਲੋਂ ਫਿਰ ਵੀ ਠੀਕ ਹੈਗਾ, ਪਰ ਇਹ ਦੇਖੋ ਨਾ ਕਿ ਅੱਜ ਉਹਦਾ ਕਾਂਟਰੈਕਟ ਰੇਟ ਜਿਹੜਾ ਉਦੋਂ 85 ਦਾ ਕਰਦਾ ਸੀ, ਅੱਜ ਉਹ 65 ਤੇ ਚਲਾ ਗਿਆ ਉਹਦਾ ਕਾਂਟਰੈਕਟ ਰੇਟ। ਸੋ ਜਿਹੜਾ ਕੈਰੀਅਰ ਹੈਗਾ ਹੁਣ ਉਹਦਾ ਜਿਹੜਾ 65 ਤੇ ਚਲਾ ਗਿਆ, ਪਰ ਉਹਦੇ ਜਿਹੜੀ ਇਕਵਿਪਮੈਂਟ ਪ੍ਰਾਈਸਿੰਗ ਆ ਉਹ ਇੰਨੀ ਹਾਈ ਚਲੀ ਗਈ ਆ ਬਿਕੋਜ਼ ਆਫ ਦਾ ਮਾਰਕੀਟ। ਉਹ ਇੰਨੀ ਹੁਣ ਜਿਹੜਾ ਟਰੱਕ ਉਹਨਾਂ ਨੂੰ 1,40,000 ਦਾ ਮਿਲਦਾ ਸੀ ਉਸ ਵੇਲੇ ਕੰਪਨੀ ਨੂੰ, ਉਹ ਇਸ ਵੇਲੇ 1,80,000 1,90,000 ਦੇ ਲਾਗੇ ਚਲਾ ਗਿਆ। ਤੇ ਉਹਦੇ ਵਿੱਚ ਹੁਣ ਇਹ ਸੋਚਣ ਵਾਲੀ ਗੱਲ ਆ ਕਿ ਜਿਹੜਾ ਕੰਪਨੀਆਂ ਹੈਗੀਆਂ ਉਹ ਕਦੋਂ ਤੱਕ ਸਰਵਾਈਵ ਕਰ ਸਕਦੀਆਂ, ਕਦੋਂ ਤੱਕ ਹੋਲਡ ਕਰ ਸਕਦੀਆਂ, ਕਿਉਂਕਿ ਕੰਪਨੀਆਂ ਦੇ ਵਿੱਚ ਇਹ ਜਿਹੜਾ ਟਰੱਕਿੰਗ ਦਾ ਬਿਜ਼ਨਸ ਹੈਗਾ ਇਹਦੇ ਵਿੱਚ ਪ੍ਰੋਫਿਟ ਮਾਰਜਨ ਬਹੁਤ ਥਿਨ ਹੈਗਾ। ਮੇਰੇ ਖਿਆਲ ਇਸ ਵੇਲੇ ਮੈਂ ਕਈ ਕੰਪਨੀਆਂ ਨਾਲ ਗੱਲ ਕੀਤੀ ਹੈਗੀ ਹੈ ਜਿਹੜੀਆਂ ਕਿ ਬਹੁਤ ਕਹਿ ਲਓ ਵੀ 10% ਦੇ ਮਾਰਜਨ ਦੇ ਉੱਤੇ ਕੰਮ ਕਰ ਰਹੀਆਂ ਹੈਗੀਆਂ, ਤੇ ਜੇ 20% ਤੁਹਾਡੀ ਪ੍ਰਾਈਸ ਵੱਧ ਗਈ ਹੈਗੀ ਆ ਤੇ ਉਧਰੋਂ ਤੁਹਾਡੀ 20% ਤੇ ਤੁਹਾਡਾ ਜਿਹੜਾ ਕਾਂਟਰੈਕਟ ਰੇਟ ਡ੍ਰੌਪ ਹੋ ਗਿਆ, ਤੇ ਉਹ 40% ਦਾ ਜਿਹੜਾ ਸਪਰੈਡ ਹੈਗਾ ਉਹਨੂੰ ਜੇ ਉਹਦਾ ਮਾਰਜਨ ਹੀ 10% ਆ ਤੇ 40% ਦਾ ਸਪਰੈਡ ਕਵਰ ਕਰ ਲੂਗਾ, ਉਹ ਜਿਹੜਾ 30% ਹੈ ਉਹ ਉਹਦਾ ਨੈਗੇਟਿਵ ਚੱਲ ਰਿਹਾ ਹੈਗਾ। ਔਰ ਇਸ ਵੇਲੇ ਮੈਜੋਰਟੀ ਕੰਪਨੀਆਂ ਜਿਹੜੀਆਂ ਕੋਈ ਸੋਲਿਡ ਸਟਰੋਂਗ ਕੰਪਨੀਆਂ ਹੈਗੀਆਂ ਉਹ ਪੱਲਿਓਂ ਪੈਸੇ ਪਾ ਕੇ ਚਲਾ ਰਹੇ ਹੈਗੇ ਆ, ਪਰ ਕਿੰਨੀ ਦੇਰ ਤੱਕ ਚੱਲਦੇ ਆ। ਜੇ ਇਹ ਜਿਹੜਾ ਸਲੰਪ ਹੈਗਾ ਜੇ ਲੌਂਗ ਟਰਮ ਸਪਰੈਡ ਹੋ ਜਾਂਦਾ ਤੇ ਡੈਫੀਨੇਟਲੀ ਇਹ ਬਹੁਤ ਵੱਡਾ ਇਸ਼ੂ ਖੜਾ ਹੋ ਸਕਦਾ ਜੀ। ਸੋ ਮੇਰੇ ਹਿਸਾਬ ਨਾਲ ਅੱਜ ਦੀ ਡੇਟ ਜਿਹੜੇ ਡਰਾਈਵਰਸ ਆ ਉਹ ਮਾਲਕਾਂ ਨਾਲੋਂ ਥੋੜੇ ਬੈਟਰ ਆ ਕਿ ਨਹੀਂ ਜੀ। ਡਰਾਈਵਰ ਬੈਟਰ ਏਦਾਂ ਕਿ ਉਹਨਾਂ ਨੇ ਟਰੱਕ ਚਲਾਉਣਾ ਤੇ ਪੈਸੇ ਲੈਣੇ ਹੈਗੇ ਆ, ਪਰ ਜੇ ਮਾਲਕ ਕੋਲ ਪੈਸੇ ਦੇਣ ਨੂੰ ਹੋਣਗੇ ਨਹੀਂ, ਲੋਡ ਹੀ ਨਹੀਂ ਹੋਊਗਾ ਤੇ ਡਰਾਈਵਰ ਤੇ ਵੀ ਅਸਰ ਤਾਂ ਜੀ ਜੀ। ਤੇ ਅਗਲੀ AV5 ਨੂੰ ਲੈ ਕੇ ਹਨਾ ਟਰੱਕਰਸ ਨੇ ਕਾਫੀ ਵੱਡਾ ਪ੍ਰੋਟੈਸਟ ਕੀਤਾ ਲਾਸ ਐਂਜਲਸ ਦੇ ਵਿੱਚ, ਹੌਲਿੰਗ ਕੰਟਰੈਕਟ ਦੇ ਵਿੱਚ ਚੇਂਜਸ ਆਈਆਂ AV5 ਕਰਕੇ। ਬਿਲਕੁਲ ਜੀ, ਇਹ ਜਿਹੜਾ 132 ਸਾਲ ਦਾ ਪੁਰਾਣਾ ਕੰਟਰੈਕਟ ਸੀ ਐਜ਼ ਨੀਡਡ ਹੌਲ ਟਰੱਕ ਪ੍ਰੋਗਰਾਮ, ਇਹ ਜਿਹੜਾ ਇਹਨੂੰ ਸਿਟੀ ਆਫ ਲਾਸ ਐਂਜਲਸ ਜਿਹੜੀ ਹੈਗੀ ਆ ਉਹਨਾਂ ਨੇ ਗਿਗ ਵਰਕਰ ਲਾਅ AV5 ਦੇ ਤਹਿਤ ਜਿਹੜਾ ਆ ਇਹਨੂੰ ਖਤਮ ਕਰ ਦਿੱਤਾ ਹੈਗਾ, ਇਹਨੂੰ ਸਮਾਪਤ ਕਰ ਦਿੱਤਾ ਹੈਗਾ, ਕਿਉਂਕਿ ਇਹ ਹੁਣ ਜਿਹੜੇ ਆਪਰੇਟਰ ਹੈਗੇ ਆ ਡੈਫੀਨੇਟਲੀ ਇੱਕੋ ਹੀ ਉੱਥੇ ਉਹਨਾਂ ਲਈ ਕੰਮ ਕਰ ਰਹੇ ਹੈਗੇ ਆ ਔਰ ਉਹਨਾਂ ਦੇ ਆਪ ਦੇ ਵੀ ਟਰੱਕ ਹੈਗੇ ਆ। ਸੋ ਇਸ ਕਰਕੇ ਜਿਹੜਾ ਇਹ ਰੂਲ ਹੈਗਾ ਇਹਨੇ ਇਸ 132 ਸਾਲ ਪੁਰਾਣੇ ਪ੍ਰੋਗਰਾਮ ਦੇ ਉੱਤੇ ਵੀ ਅਸਰ ਕੀਤਾ ਹੈਗਾ, ਜਿਹੜਾ ਕਿ ਬੰਦ ਕਰ ਦਿੱਤਾ ਹੈਗਾ ਜੀ। ਸੋ ਡਜ਼ਨਸ ਆਫ ਜਿਹੜੇ ਓਨਰ ਆਪਰੇਟਰ ਸੀਗੇ ਉਹਨਾਂ ਸਿਟੀ ਆਫ ਲਾਸ ਐਂਜਲਸ ਡਾਊਨਟਾਊਨ ਦੇ ਵਿੱਚ ਪ੍ਰੋਟੈਸਟ ਕੀਤਾ ਔਰ ਇਹ ਚੀਜ਼ਾਂ ਕਈਆਂ ਹੈਗੀਆਂ। ਔਰ ਇਹ ਵੀ ਇੱਕ ਫੈਕਟ ਹੈਗਾ ਕਿ ਬਹੁਤ ਜ਼ਿਆਦਾ ਜਿਹੜੇ ਓਨਰ ਆਪਰੇਟਰ ਜਿਹੜੇ ਲੋਕਲ ਕੰਮ ਕਰਦੇ ਹੈਗੇ ਆ ਬਿਕੋਜ਼ ਆਫ ਕਾਰਬ ਇਸ਼ੂਜ਼ ਦੇ, ਉਹਨਾਂ ਨੇ ਆਪਣੇ ਇਕਵਿਪਮੈਂਟ ਜਿਹੜੇ ਉਹ ਅਪਗ੍ਰੇਡ ਕੀਤੇ ਹੈਗੇ ਆ, ਇਕਵਿਪਮੈਂਟ ਨਵੇਂ ਹੈਗੇ ਆ, ਮਹਿੰਗੇ ਹੈਗੇ ਆ। ਹੁਣ ਮੈਂ ਦੇਖ ਰਿਹਾ ਸੀ ਉਹਨਾਂ ਦੇ ਚੋਂ ਕਈਆਂ ਦੀਆਂ ਮੈਂ ਪੜ੍ਹ ਰਿਹਾ ਸੀਗਾ ਸਟੇਟਮੈਂਟਸ, ਜਿਨ੍ਹਾਂ ਦੀਆਂ 3,000 ਤੋਂ 5,000 ਡਾਲਰ ਤੱਕ ਮਹੀਨੇ ਦੀਆਂ ਪੇਮੈਂਟਸ ਹੈਗੀਆਂ ਟਰੱਕਾਂ ਦੀਆਂ। ਹੁਣ ਜੇ ਇੱਕਦਮ ਤੁਸੀਂ ਉਹ ਪ੍ਰੋਗਰਾਮ ਜਿਹੜਾ ਆ ਉਹਨੂੰ ਬੰਦ ਕਰ ਦਿਓ ਤੇ ਡੈਫੀਨੇਟਲੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਅਸਰ ਪਏਗਾ ਇਹਨਾਂ ਲੋਕਾਂ ਦੇ ਉੱਤੇ। ਪਰ ਜਿਹੜਾ ਇਹ AV5 ਹੈਗਾ, ਹੁਣ ਤੁਸੀਂ ਆਪ ਦੇਖੋ ਕਿ ਇਸੇ AV5 ਦਾ ਜਿਹੜਾ ਸਿਚੁਏਸ਼ਨ ਹੈਗੀ ਆ, ਲੋਕੀ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਜਾਂ ਹੋਰ ਵੀ ਆਪਾਂ ਸੁਣਿਆ ਹੈਗਾ ਕਿ ਲੋਕੀ ਕੈਲੀਫੋਰਨੀਆ ਤੋਂ ਮੂਵ ਹੋ ਰਹੇ ਹੈਗੇ, ਟਰੱਕਰ ਬਹੁਤ ਜ਼ਿਆਦਾ ਮੂਵ ਹੋ ਰਹੇ ਸੀ, ਬਾਹਰ ਚਲਾ ਗਿਆ, ਬਾਹਰਲੀ ਸਟੇਟ ਚਲਾ ਗਿਆ। ਹੁਣ ਇਸ ਵੇਲੇ ਜਿਹੜੀ ਆ ਉਹ ਸਿਚੁਏਸ਼ਨ ਇਸ ਵੇਲੇ ਬਣੀ ਹੋਈ ਆ ਕਿ ਜੂਲੀ ਸੂ ਜਿਹੜੇ ਕਿ ਡਿਪਾਰਟਮੈਂਟ ਆਫ ਲੇਬਰ ਦੇ ਸੈਕਟਰੀ ਬਣਾਏ ਜਾਣ ਦੀ ਜਿਹਨਾਂ ਦੀ ਕਵਾਇਦ ਸ਼ੁਰੂ ਕੀਤੀ ਹੋਈ ਆ, ਉਹਨਾਂ ਦੀ ਇਸ ਵੇਲੇ ਜਿਹੜੀ ਆ ਨੋਮੀਨੇਸ਼ਨ ਸਟਾਲ ਪਈ ਆ, ਥੋੜੀ ਜਿਹੀ ਉਹਨਾਂ ਦੇ ਅੜਚਨਾ ਆ ਰਹੀਆਂ ਹੈਗੀਆਂ। ਔਰ ਅੜਚਨਾ ਉਹਨਾਂ ਦੀਆਂ ਇਸੇ ਲਈ ਆ ਰਹੀਆਂ ਹੈਗੀਆਂ ਉਹਦੇ ਉੱਥੇ ਉਹਨਾਂ ਦੀ ਜਿਹੜੀ ਆ ਨੋਮੀਨੇਸ਼ਨ ਤੇ, ਉਹਨਾਂ ਦਾ AV5 ਤੇ ਸਟੈਂਡ ਕਲੀਅਰ ਨਹੀਂ ਹੈਗਾ।
ਉਹਨਾਂ ਨੇ AB5 ਦੇ ਉੱਤੇ ਜੋ ਕੰਮ ਇੱਥੇ ਕੀਤਾ ਹੈਗਾ, ਜੋ AB5 ਦੇ ਉੱਤੇ ਉਹਨਾਂ ਨੇ ਇੱਥੇ ਚੀਜ਼ਾਂ ਕੀਤੀਆਂ ਹੈਗੀਆਂ, ਉਹ ਉਹਨਾਂ ਨੂੰ ਉੱਥੇ ਇਸ ਵੇਲੇ ਪੁੱਛੀਆਂ ਜਾ ਰਹੀਆਂ ਹੈਗੀਆਂ ਔਰ ਉਹ ਕਲੀਅਰਲੀ ਉਹਦਾ ਆਨਸਰ ਨਹੀਂ ਦੇ ਪਾ ਰਹੇ। ਸੋ ਜਿਹੜੀ ਮੂਵਮੈਂਟ ਆਊਟ ਆਫ ਕੈਲੀਫੋਰਨੀਆ ਹੈਗੀ ਆ, ਤੇ ਜੇ ਉਹਨਾਂ ਦੀ ਉੱਥੇ ਨੋਮੀਨੇਸ਼ਨ ਜਿਹੜੀ ਹੋ ਜਾਂਦੀ ਆ ਤੇ ਡੈਫੀਨੇਟਲੀ ਜਿਹੜਾ ਹੈਗਾ ਕਿ ਇਹ AB5 ਲੁੱਕ ਲਾਈਕ ਜਿਹੜਾ ਆ, ਇਹ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਇਹ ਲਾਅ ਜਿਹੜਾ ਆਉਣ ਦੀ ਪੂਰੀ ਆਸ ਰੱਖੀ ਜਾ ਰਹੀ ਆ। ਸੋ ਜੇ ਇਹ ਹੋ ਜਾਂਦਾ ਆ ਤਾਂ ਡੈਫੀਨੇਟਲੀ ਤੁਸੀਂ ਆਪ ਸਮਝਦੇ ਆ ਕਿ ਇਹਦਾ ਕਿੱਥੋਂ ਤੱਕ ਅਸਰ ਪਏਗਾ। ਔਰ ਜਦ ਤੱਕ ਕਿ ਬਹੁਤ ਜਿਹੜੀਆਂ ਸਟੇਟਸ ਹੈਗੀਆਂ ਆ ਉਹ ਆਲਰੇਡੀ ਇਸ ਲਾਅ ਦੇ ਉੱਤੇ ਕੰਮ ਕਰ ਰਹੀਆਂ ਹੈਗੀਆਂ ਟੂ ਅਡਾਪਟ ਦਿਸ ਲਾਅ। ਜੀ ਸੋ ਬਿਲਕੁਲ, ਜੇ ਉਹ ਚਲ ਜਾਂਦੇ ਆ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਵਾਈਟ ਹਾਊਸ ਉੱਥੇ ਸਰਕਾਰ ਅੱਜ ਕੱਲ ਡੈਮੋਕ੍ਰੇਟ ਦੀ ਆ ਤੇ ਉਹਨਾਂ ਦੀ ਮੈਜੋਰਿਟੀ ਹੈਗੀ ਆ। ਸੋ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ। ਜੋ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਇਹਦਾ ਤੁਹਾਡੇ ਤੇ ਕੋਈ ਫਾਇਦਾ ਹੁੰਦਾ ਜਾਂ ਕੋਈ ਪੋਜ਼ਿਟਿਵ ਇਹ ਤੋਂ ਮਿਲਦਾ ਹੈਗਾ ਤੁਹਾਨੂੰ ਆਪਣੇ ਬਿਜ਼ਨਸ ਦੇ ਵਿੱਚ, ਤੇ ਆਪਣਾ ਸੁਜੈਸ਼ਨ ਵੀ ਤੁਸੀਂ ਦੇ ਸਕਦੇ ਹੋ 408-272-5200 ਤੇ ਕਾਲ ਕਰਕੇ, ਤੇ ਜਾਂ ਜੇ ਤੁਹਾਡਾ ਕੋਈ ਕੁਐਸਚਨ ਆ ਉਹ ਵੀ ਤੁਸੀਂ ਜਿਹੜਾ ਆ ਕਾਲ ਕਰ ਸਕਦੇ ਹੋ, ਤੇ ਹੋਪਫੁਲੀ ਆਪਾਂ ਤੁਹਾਨੂੰ ਆਨਸਰ ਦੇਣ ਦੇ ਵਿੱਚ ਕਾਮਯਾਬ ਹੋਵਾਂਗੇ। ਅਗਲੀ ਇੱਕ ਹੋਰ ਖਬਰ ਸਾਂਝੀ ਕਰਾਂਗੇ, ਉਹ ਤੋਂ ਬਾਅਦ ਇੱਕ ਬਹੁਤ ਵੱਡਾ ਜੋ ਇਸ਼ੂ ਹਮੇਸ਼ਾ ਹੀ ਆਪਣੇ ਟਰੱਕਰਸ ਦਾ ਰਹਿੰਦਾ ਬਾਥਰੂਮ ਨੂੰ ਲੈ ਕੇ ਬਿੱਲ ਦੇ ਸੰਬੰਧ ਦੇ ਵਿੱਚ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਜਿੱਦਾਂ ਹੁਣ ਆਪਣੇ ਹਟਦੇ ਨਹੀਂ ਹੈ, ਫਿਰ ਉਹ ਕਹਿੰਦੇ ਜੀ ਦੇਖੋ ਹੁਣ ਜਿਹੜੇ ਪੰਜਾਬੀ ਰੇਡੀਓ USA ਵਾਲੇ ਆ ਇਹ ਸਾਡੇ ਨਾਂ ਲੈ ਦਿੰਦੇ ਆ ਉੱਤੇ, ਹਨਾ, ਹਮੇਸ਼ਾ ਕੋਈ ਨਾ ਕੋਈ ਪੁੱਠਾ ਕੰਮ ਕਰ ਲੈਂਦੇ ਆ। ਇੱਕ ਟਰੱਕਿੰਗ ਕੰਪਨੀ ਦੇ ਓਨਰ ਨੂੰ ਇੰਡਾਈਟ ਕੀਤਾ ਗਿਆ ਆ ਕੌਨਸਪੀਰੇਸੀ ਤਾਂ ਚੋਰੀ ਦੇ ਮਾਮਲੇ ਦੇ ਵਿੱਚ। ਐਮਾਜ਼ੋਨ ਬਾਥ ਤੇ ਬੋਡੀ ਵਰਕਸ ਦਾ ਜੋ ਇਹਨਾਂ ਦਾ ਸ਼ਿਪਮੈਂਟ ਆ ਉਹਨਾਂ ਨੂੰ ਚੋਰੀ ਕਰਨ ਦੇ ਸੰਬੰਧ ਦੇ ਵਿੱਚ ਗੁਰਤੇਜ ਸਿੰਘ, ਜਿਹਦਾ ਨਾਮ ਗੈਰੀ ਭੁੱਲਰ ਕਰਕੇ ਵੀ ਜਾਣਿਆ ਜਾਂਦਾ ਹੈ, ਉਹਨੂੰ ਗ੍ਰੈਂਡ ਜੂਰੀ ਨੇ ਓਹਾਇਓ ਦੇ ਵਿੱਚ ਮਈ 18 2023 ਨੂੰ ਇੰਡਾਈਟ ਕੀਤਾ ਇੱਕ ਕਾਊਂਟ ਆਫ ਕੌਨਸਪੀਰੇਸੀ ਟੂ ਸਟੀਲ from interstate shipments, 2 count stealing from interstate shipment ਤੇ 1 count making false statement। ਇਹ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਹਨਾਂ ਦਾ ਆਫਿਸ ਆਫ ਇੰਸਪੈਕਟਰ ਜਨਰਲ ਆ, ਉਹਨਾਂ ਨੇ ਦੱਸਿਆ, ਕਹਿੰਦੇ ਬਈ ਮਿਸਟਰ ਸਿੰਘ ਜਿਹੜਾ ਸੀ, ਇਹਦੀ ਕੰਪਨੀ ਸੀ ਭੁੱਲਰ ਟਰਾਂਸਪੋਰਟ ਗਰੁੱਪ LLC, ਤੇ ਉਹ ਮੈਨੇਜਰ ਵੀ ਸੀਗਾ ਕਾਰਗੋ ਸੋਲੂਸ਼ਨ ਐਕਸਪ੍ਰੈਸ ਇਨਕਾਰਪੋਰੇਸ਼ਨ ਦੇ ਵਿੱਚ। ਤੇ ਉਸਨੇ ਜਿਹੜਾ ਆ ਹੋਰ ਓਨਰ ਆਪਰੇਟਰਸ ਦੇ ਨਾਲ ਰਲ ਕੇ ਜੋ ਚੋਰੀ, ਇਹ ਜਿਹੜਾ ਸਮਾਨ ਸੀ ਇਹਨਾਂ ਦਾ ਇੰਟਰਸਟੇਟ ਸ਼ਿਪਮੈਂਟ ਦਾ, ਇਹ ਤੋਂ ਚੋਰੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਚੋਰੀ ਕੀਤੀ ਐਮਾਜ਼ੋਨ ਤੋਂ। ਬੈਥ ਤੇ ਬੋਡੀ ਵਰਕਸ ਜੋ ਸਟੋਰ ਆ, ਇਹਨਾਂ ਦਾ ਜਿਹੜਾ ਸਮਾਨ ਹੁੰਦਾ ਹੈਗਾ। ਸੋ ਇਸ ਤੋਂ ਬਿਨਾਂ ਜੋ ਮਿਸਟਰ ਸਿੰਘ ਆ ਉਹਨੂੰ ਇੱਕ ਫਰੋਜੂਲੈਂਟ ਐਪਲੀਕੇਸ਼ਨ ਜੋ ਮੋਟਰ ਅਥਾਰਟੀ ਦੇ ਲਈ ਹੁੰਦੀ ਆ FMCSA ਦੇ ਕੋਲ, ਉਹਦੇ ਸੰਬੰਧ ਦੇ ਵਿੱਚ ਵੀ ਚਾਰਜ ਕੀਤਾ ਗਿਆ ਆ। ਇਸ ਸਾਰੀ ਇਨਵੈਸਟੀਗੇਸ਼ਨ ਨੂੰ ਕੋਲੰਬਸ ਦੀ ਜੋ ਪੁਲਿਸ ਡਿਪਾਰਟਮੈਂਟ ਆ ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ OIG ਇਹਨਾਂ ਨੇ ਇਨਵੈਸਟੀਗੇਟ ਕੀਤਾ। ਜੀ ਹਾਂਜੀ ਰਮਨ ਜੀ। ਯਾ ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਈ ਥਿੰਕ ਕਿ ਆਈ ਡੋਨਟ ਨੋ ਕਿਉਂ ਲੋਕੀ ਇਹ ਕਰਦੇ ਹੈਗੇ ਆ, ਪਰ ਖਾਸ ਕਰਕੇ ਇਸ ਕੰਟਰੀ ਦੇ ਵਿੱਚ ਤਾਂ ਬਿਲਕੁਲ ਜਿਹੜੀ ਇਹ ਚੀਜ਼ਾਂ ਹੈਗੀਆਂ ਇਹ ਲੌਂਗ ਟਰਮ ਨਹੀਂ ਚੱਲਦੀਆਂ ਹੈਗੀਆਂ, ਫੜੀਆਂ ਜਾਂਦੀਆਂ, ਜ਼ਿਆਦਾ ਦੇਰ ਨਹੀਂ ਕੰਮ ਚੱਲਦਾ ਹੈਗਾ। ਆਈ ਡੋਨਟ ਨੋ ਕਿਉਂ ਮਤਲਬ ਕਿ ਲੋਕਾਂ ਨੂੰ ਇੰਨਾ ਸੋਚਿਆ ਪਿਆ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਮਤਲਬ ਕਿ ਕਿਉਂ ਕਰਦੇ ਹੈਗੇ ਆ, ਪਰ ਡੈਫੀਨੇਟਲੀ ਔਖਾ ਹੈਗਾ ਜੀ। ਕਮਿਊਨਿਟੀ ਦਾ ਨਾਂ ਜਿਹੜਾ ਆ ਡੈਫੀਨੇਟਲੀ ਥੱਲੇ ਜਾਂਦਾ ਹੈਗਾ, ਔਰ ਕੋਸ਼ਿਸ਼ ਇਹ ਕਰਿਆ ਕਰੋ ਕਿ ਇੱਦਾਂ ਦੇ ਕੰਮ ਜਿਹੜੇ ਆ ਨਾ ਕਰੋ। ਜੀ ਬਿਲਕੁਲ। ਸੋ ਤੁਸੀਂ ਗੂਗਲ ਸਰਚ ਕਰੋ, ਫਿਰ ਜਦੋਂ ਫਿਰ ਨਾਂ ਦਾ ਸਿੰਘ ਤੇ ਫਿਰ ਸਾਰੀ ਬਦਨਾਮੀ ਜਿਹੜੀ ਆ ਸਾਰੀ ਆਪਣੇ ਸਾਡੀ ਸਾਰਿਆਂ ਦੀ ਪੰਜਾਬੀਆਂ ਦੀ ਹੁੰਦੀ ਆ। ਫਿਰ ਘੱਟੋ ਘੱਟ ਜਿਹੜਾ ਆ ਇਹ ਕੰਮ ਨਹੀਂ ਕਰਨਾ ਚਾਹੀਦਾ ਹੈਗਾ। ਦੇਖੋ ਵੀ ਵੈਕਿਊਮ ਇੱਕ ਕੰਟੇਨਰ ਦੇ ਵਿੱਚ ਵੈਕਿਊਮ ਸੀ $41,000 ਦੇ, ਉਹ ਚੋਰੀ ਕੀਤੇ। ਸੋ ਏਦਾਂ ਦੇ ਜਿਹੜੇ ਕਈ ਵਾਰੀ ਹਾਦਸਾ ਵੀ ਆਉਂਦਾ ਹੈਗਾ। ਵੈਕਿਊਮ ਜਦੋਂ ਤੁਸੀਂ ਚੰਗੀ ਤਰ੍ਹਾਂ ਜਿਹੜੀ ਮਿਹਨਤ ਦੇ ਨਾਲ ਰੋਟੀ ਖਾ ਸਕਦੇ ਆ, ਰੋਟੀ ਤਾਂ ਉਹੀ ਆ, ਕਿੰਨੀ ਕੁ ਜ਼ਿਆਦਾ ਤੁਸੀਂ ਖਾ ਲੈਣਾ। ਠੀਕ ਹੈ ਬਿਲਕੁਲ ਜੀ। ਇਹ ਤਾਂ ਜੀ ਹਰਜੋਤ ਸਿੰਘ ਜੀ, ਰਮਨ ਢਿੱਲੋਂ ਜੀ ਆਪਣੇ ਨਾਲ ਕੁਝ ਕਾਲਰਸ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਜੀ। ਜਗਤਾਰ ਗਿੱਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਤਰ੍ਹਾਂ ਵੀਰ ਜੀ ਗੱਲ ਕਰ ਰਹੇ ਸੀਗੇ ਵੀ ਆਪਾਂ ਨੂੰ ਬੰਦਿਆਂ ਨੂੰ ਇਉਂ ਨਹੀਂ ਕਰਨਾ ਚਾਹੀਦਾ, ਉਹਦੇ ਨਾਲ ਹੀ ਕੰਸਰਨਡ ਇੱਕ ਇਨਸੀਡੈਂਟ ਹੈ ਜਿਹੜਾ ਹੁਣੇ ਫਰਾਈਡੇ ਹੈਪਨ ਹੋਇਆ ਜੀ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਵੈਸੇ ਮੇਰਾ ਟਰੱਕਿੰਗ ਨਾਲ ਕੋਈ ਬਿਜ਼ਨਸ ਨਹੀਂ, ਪਰ ਮੇਰੀ ਫੈਮਿਲੀ 'ਚ 5-6 ਜਣੇ ਟਰੱਕ ਚਲਾਉਂਦੇ, ਤੇ ਇਸ ਕਰਕੇ ਮੈਨੂੰ ਉਹਨਾਂ ਦਾ ਨੌਲੇਜ ਹੁੰਦਾ ਹੈ ਤੇ ਤੁਹਾਡਾ ਪ੍ਰੋਗਰਾਮ ਬਹੁਤ ਨੌਲੇਜਬਲ ਹੁੰਦਾ ਕਰਕੇ ਮੈਂ ਹਰ ਵੀਰਵਾਰ ਸੁਣਦਾ ਹੁੰਦਾ ਜੀ। ਇਸ ਕਰਕੇ ਸੋ ਸ਼ੁਰੂ ਕਰਦੇ ਜੀ। ਜਦੋਂ ਬਹੁਤ ਸਾਲ ਪਹਿਲਾਂ ਟਰੱਕਿੰਗ ਜਦੋਂ ਡਿਸਪੈਚ ਗੋਰਿਆਂ ਕੋਲੇ ਸੀ ਤੇ ਸਾਡੇ ਬੰਦੇ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਹੀ ਸੋਹਣੇ ਪੈਸੇ ਬਣਾ ਰਹੇ ਸੀ ਤੇ 1 ਤੋਂ 2 4 6 8 10 ਟਰੱਕ ਬਣਾਏ, ਮੁੰਡਿਆਂ ਨੇ ਮਿਹਨਤਾਂ ਕੀਤੀਆਂ। ਲੇਕਿਨ ਅੱਜ ਟਾਈਮ ਇਹੋ ਜਿਹਾ ਆ ਗਿਆ ਜਿਹਦੇ ਕੋਲ 3 ਸੀ ਉਹਨੇ 2 ਕਰ ਲਏ, 2 ਵਾਲੇ ਨੇ 1 ਕਰ ਲਿਆ। ਆਪ ਹੀ ਟਰੱਕ ਚਲਾ ਕੇ ਵੀ ਪੂਰਾ ਨਹੀਂ ਹੋ ਰਿਹਾ। ਉਹਦੇ ਜ਼ਿੰਮੇਵਾਰ ਵੀਰ ਜੀ ਅਸੀਂ ਆਪ ਹੈ। ਠੀਕ ਹੈ ਜੀ। ਹਾਂਜੀ, ਸ਼ੁੱਕਰਵਾਰ ਨੂੰ ਮੇਰਾ ਭਤੀਜਾ ਜਸਵੀਰ ਉਹਨੇ ਜੀ ਫਰੀਮੌਂਟ ਸਿਸਕੋ ਦੇ ਵੇਅਰ ਹਾਊਸ 'ਚ ਲੋਡ ਲਾਇਆ ਤੇ ਸੈਕੰਡ ਲੋਡ ਚੱਕਣ ਦੀ ਉਹਨੇ ਟਰਾਈ ਕੀਤੀ। ਇੱਕ ਉਹਨੂੰ ਸਨਮੋ ਤੋਂ ਇਧਰੋਂ ਜੈਂਡਰ ਤੋਂ ਮਿਲਦਾ ਸੀ, ਉਹਨੇ ਲਿਆ ਨਹੀਂ। ਉਹਨੇ ਟ੍ਰੇਸੀ ਤੋਂ ਲੋਡ 750 ਰੁਪਏ ਦੇ ਵਿੱਚ ਚੱਕ ਕੇ ਤੇ ਸਲਮਾ ਲਾਉਣਾ ਸੀਗਾ, ਉਹਨੇ ਉਹ ਓਕੇ ਕਰ ਲਿਆ, ਕਨਫਰਮੇਸ਼ਨ ਹੋ ਗਈ। ਔਰ ਜਦੋਂ ਉਹ ਸੈਨੋਜੇ ਤੋਂ ਜਾ ਰਿਹਾ ਟ੍ਰੇਸੀ ਵੱਲ ਨੂੰ ਹਿਲਸ ਦੇ ਕੋਲ ਪਹੁੰਚਿਆ ਤੇ ਕਾਲ ਆ ਗਈ ਜੀ ਤੁਹਾਡਾ ਲੋਡ ਕੈਂਸਲ ਹੋ ਗਿਆ। ਉਹ ਤਿੰਨੇ ਬੰਦੇ ਹੀ ਪੰਜਾਬੀ ਇਨਵੋਲਵ ਸੀ। ਜਿਹੜਾ ਡਿਸਪੈਚਰ ਸੀ ਉਹ ਵੀ ਪੰਜਾਬੀ। ਉਹਨੂੰ 750 ਦੀ ਬਜਾਏ ਕਿਸੇ ਨੂੰ 600 ਲੈ ਗਿਆ ਹੋਊ, ਕਿਸੇ ਨੂੰ 600 ਚਵਾਰਾ ਖਾ ਗਿਆ ਹੋਊਗਾ ਤੇ ਉਹ 600 ਵਾਲਾ ਲੈ ਕੇ ਚਲੇ ਗਿਆ ਜੀ। ਹੁਣ ਇਹਦੇ ਚ ਦੋਨੋਂ ਡਰਾਈਵਰ 600 ਲਿਜਾਣ ਵਾਲੇ ਨੇ ਵੀ ਇੱਥੋਂ ਇੰਨੀ ਵਾਟ 140 ਮੀਲ ਚਲਾ ਕੇ ਖਰਚੇ ਕਰਕੇ ਕਿੰਨੀ ਕੁ ਬਚਤ ਕਰਦੀ ਹੋ, ਤੇ ਜਿਹਦਾ ਲੋਡ ਚਲਾ ਗਿਆ ਜਸਵੀਰ ਦਾ, ਉਹ ਬਿਲਕੁਲ ਟਰੱਕ ਚਲਾ ਕੇ ਖਾਲੀ ਉੱਥੇ ਲੈ ਕੇ ਗਿਆ। ਦੋਵੇਂ ਲੂਜ਼ਰ ਹੈ ਜੀ। ਕਿੰਨੇ ਕੁ ਲੰਬੇ ਤੱਕ ਇਸ ਤਰ੍ਹਾਂ ਲੂਜ਼ ਕਰਕੇ ਸਰਵਾਈਵ ਕਰ ਸਕਣਗੇ? ਤੇ ਸਾਡੇ ਜਿਹੜੇ ਡਿਸਪੈਚਰ ਵੀਰ ਆ ਭੈਣਾਂ ਜਿਹੜੇ ਕਰਦੇ ਆ, ਉਹ ਕਿੰਨੇ ਕੁ ਸਬਰ ਦੀ ਰੋਟੀ, ਕਿੰਨੀ ਕੁ ਲੋੜ ਹੈ ਬੇਈਮਾਨੀ ਕਰਕੇ $100-150 ਪਿੱਛੇ ਇੱਕ ਬੰਦੇ ਦਾ ਤੁਸੀਂ ਕਰਦੇ, ਕਿਉਂ ਨਹੀਂ ਇਮਾਨ ਦੇ ਨਾਲ ਕੀਤਾ ਜਾ ਸਕਦਾ ਕੰਮ? ਇਹ ਇਨਸੀਡੈਂਟ ਸੀਗਾ ਜੀ। ਸੈਕੰਡ ਨਾਲ ਅਗਲੀ ਬਾਅਦ ਤੁਸੀਂ ਮੈਂ ਤੁਹਾਨੂੰ ਸੁਣੂਗਾ। ਸੈਕੰਡ 2 ਦਿਨ ਪਹਿਲਾਂ ਸਾਡੇ ਇੱਕ ਹੋਰ ਫੈਮਿਲੀ ਦੇ ਵਿੱਚ ਮੁੰਡਾ ਟਰੱਕ ਲੈ ਕੇ ਗਿਆ। 2 ਹੀ ਟਰੱਕ ਹੈ, ਦੋਨੇ ਪੰਜਾਬੀਆਂ ਦੇ ਕਿਤੇ ਖੜੇ ਆ ਜੀ ਨਾਲ ਦੇ। ਉਹ ਮੁੰਡਾ ਸੌ ਗਿਆ, ਟਰੱਕ 'ਚੋਂ ਸੀਲ ਤੋੜੀ ਵਿੱਚੋਂ ਵੇਖਿਆ ਤੇ ਉਹਦੇ ਡੌਗ ਫੂਡ ਹੀ ਸੀਗਾ। ਸੋ ਇੱਕ ਡੱਬਾ ਡੌਗ ਫੂਡ ਦਾ ਵੀ ਕੱਢ ਲਿਆ। ਜੇ ਕੋਈ ਚੰਗੀ ਚੀਜ਼ ਹੁੰਦੀ ਤਾਂ ਕਿੰਨੀ ਹੋਣੀ ਸੀ। ਅੱਜ ਕੱਲ੍ਹ ਸਾਵਧਾਨੀਆਂ ਦੀ ਬਹੁਤ ਲੋੜ ਹੈ ਤੇ ਸਾਨੂੰ ਬਾਈ ਜੀ, ਕਿਉਂਕਿ ਜਿੱਥੇ ਸਾਡੇ ਨਾਮ ਨਾਲ ਸਿੰਘ ਲੱਗ ਜਾਂਦਾ ਤੇ ਸਾਡੀ ਬਦਨਾਮੀ ਸਾਰੀ ਕਮਿਊਨਿਟੀ ਦੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਸਬਰ ਸੰਤੋਖ ਨਾਲ ਥੋੜੀ ਖਾ ਲਓ ਜੀ। ਧੰਨਵਾਦ। ਥੈਂਕ ਯੂ ਜੀ। ਧੰਨਵਾਦ ਜਗਤਾਰ ਭਾਜੀ, ਬਹੁਤ ਬਹੁਤ। ਦੇਖੋ ਜੀ, ਆਪਣਾ ਜੋ ਭਾਜੀ ਇਹੋ ਹੀ ਚੀਜ਼ਾਂ ਜਿਹੜੀਆਂ ਨਾ, ਇਹੋ ਚੀਜ਼ਾਂ ਸਾਡੇ ਤੇ ਐਕਚੁਅਲੀ ਅਸੀਂ ਠੀਕ ਹੈ, ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦੀਆਂ ਖਾਮੀਆਂ ਹੈਗੀਆਂ, ਪਰ ਇਹ ਇਸ ਵੇਲੇ ਮਾਹੌਲ ਹੀ ਏਦਾਂ ਦਾ ਚੱਲ ਰਿਹਾ ਹੈਗਾ। ਮੇਰੀ ਕੱਲ ਐਸ ਵੀਕ ਹੀ ਜਿਹੜਾ ਆ ਇਹ ਲੋਡ ਇੱਕ ਉਧਰੋਂ ਆ ਰਿਹਾ ਸੀਗਾ, ਆਪਣੇ ਤੋਂ ਇਧਰੋਂ ਡੈਲਸ ਤੋਂ ਚੱਕਿਆ, ਤੇ ਉਹ ਜਦੋਂ ਡੈਲਸ ਤੋਂ ਲੋਡ ਇੱਧਰ ਕੈਲੀਫੋਰਨੀਆ ਉਤਰਨਾ ਸੀ ਲਾਸ ਐਂਜਲਸ, ਤੇ ਜਦੋਂ ਇੱਥੇ ਆਇਆ ਆਪਣੇ ਬਾਰਡਰ ਤੇ ਕੈਲੀਫੋਰਨੀਆ ਦੇ, ਤੇ ਉਹ ਉੱਥੋਂ ਕਾਲ ਆ ਗਈ ਉਹਨਾਂ ਨੂੰ, ਕੰਪਨੀ ਨੂੰ, ਜਿਸ ਕੰਪਨੀ ਦਾ ਐਕਚੁਅਲੀ ਉਹ ਲੋਡ ਸੀਗਾ। ਉਹਨਾਂ ਨੇ ਕਾਲ ਕੀਤੀ, ਉਹ ਕਹਿੰਦੇ ਜੀ ਇਹ ਲੋਡ ਤੁਸੀਂ ਕਿੱਧਰ ਨੂੰ ਲੈ ਕੇ ਚੱਲੇ ਆ? ਉਹ ਕਹਿੰਦੇ ਜੀ ਜਦੋਂ ਉਹਨਾਂ ਨੇ ਲੋਡ ਚੁੱਕਿਆ ਉੱਥੋਂ ਡੈਲਸ ਤੋਂ, ਤੇ ਉਦੋਂ ਉਹਨਾਂ ਨੇ ਆਪਣੇ ਬ੍ਰੋਕਰ ਨੂੰ ਕਾਲ ਕੀਤੀ, ਭਾਈ ਇਹ ਲੋਡ ਤਾਂ ਮਿਸ਼ੀਗਨ ਜਾਂਦਾ ਆ, ਵੀ ਇੱਥੇ ਤੁਸੀਂ ਸਾਨੂੰ ਕਹਿੰਦੇ ਤੂੰ ਲਾਸ ਐਂਜਲਸ ਲੈ ਕੇ ਜਾਣਾ ਆ। ਉਹ ਕਹਿੰਦੇ ਵੀ ਦੇਖੋ ਅਸੀਂ ਇਹ ਬਲਾਈਂਡ ਸ਼ਿਪਮੈਂਟ ਆ, ਅਸੀਂ ਤੁਹਾਨੂੰ ਨਵਾਂ ਬਿਲ ਆਫ ਲੀਡਿੰਗ ਭੇਜ ਦਿੰਦੇ ਆ, ਪਰ ਇਹਨੇ ਲਾਸ ਐਂਜਲਸ ਹੀ ਜਾਣਾ ਹੈ। ਚਲੋ ਜਦੋਂ ਇੱਥੇ ਬਾਰਡਰ ਤੇ ਲੈ ਕੇ ਆਏ ਤੇ ਉਹ ਦੂਜੀ ਕੰਪਨੀ ਦੀ ਕਾਲ ਆ ਗਈ। ਉਹ ਕਹਿੰਦੇ ਜੀ ਤੁਹਾਡੇ ਕੋਲ ਲੋਡ ਆ ਸਾਡਾ। ਉਹ ਕਹਿੰਦੇ ਜੀ ਲੋਡ ਤਾਂ ਹੈਗਾ ਪਰ ਐਲੇ। ਉਹ ਕਹਿੰਦੇ ਨਹੀਂ, ਇਹ ਤਾਂ ਮਿਸ਼ੀਗਨ ਜਾਣਾ ਆ। ਉਹ ਕਹਿੰਦੇ ਜੀ ਅੱਛਾ। ਕਹਿੰਦੇ ਇਹ ਤਾਂ ਪਿੱਛੋਂ ਲੂਈਵਿਲ ਤੋਂ ਲੋਡ ਚੋਰੀ ਹੋ ਕੇ ਆਇਆ ਆ ਡੈਲਸ, ਤੇ ਡੈਲਸ ਤੋਂ ਇਹ ਅੱਗੇ ਚੱਲਿਆ ਹੈਗਾ। ਸੋ ਉਹ ਜਿਹੜਾ ਇਲੈਕਟ੍ਰੋਨਿਕਸ ਦਾ ਲੋਡ ਸੀਗਾ ਜੀ। ਸੋ ਉਹ ਇਹ ਦੇਖੋ ਕਿ ਹੁਣ ਉਹ ਕੈਲੀਫੋਰਨੀਆ ਦੇ ਬਾਰਡਰ ਤੋਂ ਲੈ ਕੇ ਤੇ ਲਾਸ ਐਂਜਲਸ ਤੱਕ ਉਹ ਦੋਨੋਂ ਕੰਪਨੀਆਂ ਦੇ ਵਿੱਚ ਲੜਾਈ ਹੋ ਰਹੀ ਆ। ਜਿਹੜਾ ਲੋਡ ਚੱਕ ਕੇ ਲੈ ਕੇ ਆਇਆ ਉਹ ਸਮ ਕਾਈਂਡ ਆਫ ਲਾਈਕ ਰਸ਼ੀਅਨ ਐਕਸੈਂਟ ਦਾ ਬੰਦਾ ਸੀਗਾ, ਤੇ ਉਹ ਪੂਰਾ ਜ਼ੋਰ ਲਾ ਰਿਹਾ ਸੀ ਵੀ ਨਹੀਂ ਮੇਰਾ ਲੋਡ ਹੈਗਾ, ਤੁਸੀਂ ਐਲਏ ਲਾਓ। ਤੇ ਫਿਰ ਉਹ ਜਿਹੜੀ ਕੰਪਨੀ ਦਾ ਐਕਚੁਅਲ ਲੋਡ ਸੀ, ਜਿਹਨੇ ਮਿਸ਼ੀਗਨ ਲੋਡ ਨੇ ਜਾਣਾ ਸੀਗਾ, ਉਹ ਕੰਪਨੀ ਨੇ ਪੁਲਿਸ ਰਿਪੋਰਟ ਕੀਤੀ। ਉਸ ਕੰਪਨੀ ਨੇ ਪੂਰਾ ਆਪਣਾ ਡੀਟੇਲ ਟਰੱਕਿੰਗ ਕੰਪਨੀ ਨੂੰ ਦਿੱਤੀ, ਸਾਰੀ ਦੇ ਕੇ ਸਾਰਾ ਕੁਝ ਕਰਕੇ ਹਰ ਚੀਜ਼। ਉਹ ਇੱਕ ਦਿਨ ਟਰੱਕ ਖੜਾ ਰਿਹਾ, ਤੇ ਫਿਰ ਪੁਲਿਸ ਨੇ ਕਾਲ ਕੀਤੀ ਟਰੱਕਿੰਗ ਕੰਪਨੀ ਨੂੰ ਕਿ ਭਾਈ ਇਹ ਜਿਹੜਾ ਲੋਡ ਹੈਗਾ ਇਹ ਮਿਸ਼ੀਗਨ ਦਾ ਲੋਡ ਹੈਗਾ, ਪਰ ਤੁਹਾਨੂੰ ਇੱਧਰੋਂ ਗਲਤ ਚੁਕਾਇਆ ਗਿਆ। ਸੋ ਇੱਥੋਂ ਤੱਕ ਹਾਲਾਤ ਹੋ ਗਏ ਆ ਕਿ ਇਸ ਵੇਲੇ ਉਹ ਲੋਡ ਜਿਹੜਾ ਸੀਗਾ ਉਹ ਕਿਸੇ ਕੋਲੋਂ ਉੱਥੋਂ ਚੋਰੀ ਕਰਾਇਆ ਗਿਆ ਲੂਈਵਿਲ ਤੋਂ, ਤੇ ਉੱਥੋਂ ਲਿਆਂਦਾ ਗਿਆ ਡੈਲਸ ਤੋਂ ਕਿਸੇ ਹੋਰ ਟਰੱਕਿੰਗ ਕੰਪਨੀ ਲਿਆਂਦਾ, ਉੱਥੋਂ ਕਿਸੇ ਹੋਰ ਟਰੱਕਿੰਗ ਕੰਪਨੀ ਚੁਕਾ ਕੇ ਲਾਸ ਐਂਜਲਸ ਲਿਆਉਣਾ ਸੀ। ਕਹਿਣ ਦਾ ਭਾਵ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ
ਇਹ ਛੋਟੀਆਂ-ਮੋਟੀਆਂ ਜਿਹੜੀਆਂ ਸਾਡੇ ਡਿਸਪੈਚਰ ਜਾਂ ਸਾਡੀਆਂ ਕੰਪਨੀਆਂ ਜਿਹੜੀਆਂ ਕਈ ਲੋਕੀ ਜਿਹੜੇ ਆ ਇਹੀ ਕੰਮ ਕਰ ਰਹੇ ਸੀਗੇ ਆ ਛੋਟੀ-ਮੋਟੀ ਜਿਹੜਾ $100-200 ਵਾਲੀ ਭਾਜੀ ਗੱਲ ਦੱਸ ਕੇ ਗਏ ਆ, ਇਹ ਬਿਲਕੁਲ ਸੱਚਾਈ ਆ। ਇਹਦੇ 'ਚ ਕੋਈ ਮਤਲਬ ਕਿ ਗਲਤ ਗੱਲ ਨਹੀਂ ਹੈਗੀ। ਅੱਜ ਦੀ ਤਰੀਕ ਵਿੱਚ $100 $200 ਪਿੱਛੇ ਲੋਡ ਕੈਂਸਲ ਹੋ ਜਾਂਦਾ ਆ, ਕੈਂਸਲ ਨਹੀਂ ਹੁੰਦਾ, ਲਾਗੇ ਖੜਾ ਹੀ ਉਹ ਮੈਨੂੰ ਮਤਲਬ ਕਿ ਰੀਸੈਂਟਲੀ ਕੋਈ ਦੱਸ ਰਿਹਾ ਸੀਗਾ ਕਿ ਮੈਂ ਲੋਡ ਚੁੱਕਣ ਗਿਆ ਆ, ਮੈਂ ਡੌਕ ਤੇ ਲਾ ਕੇ ਖੜਾ, ਮੇਰੇ ਨਾਲ ਹੀ ਪੰਜਾਬੀ ਦਾ ਟਰੱਕ ਦੂਜੇ ਦਾ ਆਇਆ, ਉਹ ਲੋਡ ਉਸੇ ਲੋਡ ਨੂੰ ਨਾਲ ਦਾ ਪੰਜਾਬੀ ਥੋੜੇ ਘੱਟ ਪੈਸੇ ਚੁੱਕ ਕੇ ਲੈ ਗਿਆ ਤੇ ਮੈਂ ਸੁੱਤਾ ਰਹਿ ਗਿਆ ਉੱਥੇ, ਤੇ ਮੇਰੇ ਸੁੱਤੇ ਲੋਡ ਮੇਰਾ ਸੀ, ਦੂਜੇ ਚੱਕ ਕੇ ਲੈ ਗਿਆ। 7-8 ਘੰਟੇ ਮੈਂ ਬੈਠ ਕੇ ਆ ਗਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਬਹੁਤ ਹਰਟ ਸਾਰਿਆਂ ਨੂੰ ਕਰਨੀ ਹੈ ਇਹਨਾਂ ਨੇ, ਇਹ ਨਹੀਂ ਵੀ ਉਹ ਜਿਹੜਾ ਲੋਡ ਚਲਾਈ ਉਹਨੂੰ ਹਰਟ ਕਰਨੀ, ਹਰਟ ਸਾਰਿਆਂ ਨੂੰ ਕਰਨੀ ਹੈ, ਪਰ ਇਹ ਵੀ ਸਮਝਣ ਦੀ ਲੋੜ ਹੈ ਜੀ। ਅਭੀ ਜੀ ਸਤਿ ਸ਼੍ਰੀ ਅਕਾਲ। ਅਭੀ ਜੀ ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬ ਰੇਡੀਓ ਟੀਮ ਦੇ ਸਾਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਅਭੀ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿੱਦਾਂ ਅੱਜ ਕੱਲ੍ਹ ਹੁਣ ਲੋਡ ਦੇ ਇੱਦਾਂ ਤਾਂ ਪਤਾ ਹੀ ਸਾਰੇ ਹਾਲਾਤ ਮਾੜੇ ਹੀ ਆ, ਪਰ ਜਿਹੜੀ ਖਾਸ ਕਰ ਰੀਪਰ ਵਾਲੇ ਹੈਗੇ ਆ, ਮੈਂ ਆਪਣੇ ਭਰਾਵਾਂ ਨੂੰ ਇਹੀ ਕਹੂੰਗਾ ਵੀ ਲੋਡ ਨਾ ਥੋੜਾ 12 ਕੁ ਵਜ ਲੈਣ ਦਿਆ ਕਰੋ, 12-1 ਵਜ ਲੈਣ ਦਿਆ ਕਰੋ, ਫਿਰ ਬੁੱਕ ਕਰਿਆ ਕਰੋ। ਇਹ ਆਦਤ ਪਈ ਹੈ ਸਾਡੀ ਪੁਰਾਣੀ ਵੀ, ਪਤਾ ਨਹੀਂ ਹੈ ਨਾ, ਆਪਾਂ ਛੇਤੀ ਨੇ ਬੁੱਕ ਕਰ ਲੈਂਦਾ, ਪ੍ਰਾਈਸ ਜਿਹੜੀ ਉਹ ਖਰਾਬ ਹੋਣ ਡਈ ਆ। ਸਾਨੂੰ ਸਾਰਿਆਂ ਨੂੰ ਪਤਾ ਵੀ ਜੇ ਅਸੀਂ ਇੱਕ ਪਾਸੇ ਜਾਂਦੇ ਹਾਂ ਦੂਜੇ ਪਾਸੇ ਲੋਡ ਵਾਪਸੀ ਦਾ ਮਿਲਦਾ ਨਹੀਂ ਹੈਗਾ, ਰੇਟ ਬਹੁਤ ਨੰਬਰ ਕੇ ਮਿਲਦਾ ਨਹੀਂ, ਜੇ ਮਿਲਦਾ ਤਾਂ ਬਹੁਤ ਘੱਟ ਪੈਸੇ ਤੇ ਮਿਲਦਾ। ਸੋ ਕਿਰਪਾ ਕਰਕੇ ਨਾ ਥੋੜਾ ਜਿਹਾ ਪੇਸ਼ੈਂਸ ਰੱਖੋ, ਜਿਹੜਾ ਵੀ ਲੈ ਕੇ ਜਾਵੇ ਲੋਡ ਉਹ ਪੈਸੇ ਲੈ ਕੇ ਜਾਵੇ, ਅਗਲੇ ਬ੍ਰੋਕਰ ਨੂੰ ਦੱਸ ਕੇ ਜਾਵੇ ਭਾਈ ਮੈਨੂੰ ਵਾਪਸੀ ਨਹੀਂ ਮਿਲਣਾ, ਇੱਥੋਂ ਹੀ ਨਾ ਪੈਸੇ ਲੈ ਕੇ ਜਾਵੇ। ਇਹਨਾਂ ਕੋਲ ਪੈਸੇ ਹੁੰਦੇ ਆ, ਫਿਰ ਆਪਣਾ ਆਰਾਮ ਦੇ ਨਾਲ ਬਾਕੀ ਨੂੰ ਨਾ ਖਰਾਬ ਕਰਨ, ਕੋਈ ਸਸਤਾ ਚੁੱਕ ਲੈਂਦੇ, ਅੱਗੇ ਕੋਈ ਵਾਪਸੀ ਵੀ ਹੁੰਦੀ, ਪੇ ਕਰਨਾ ਵੀ ਸਾਨੂੰ ਫਾਇਦਾ ਕੁਛ ਨਹੀਂ, ਅਸੀਂ ਘਾਟੇ ਜਾਣਾ, ਘਾਟੇ ਤੁਸੀਂ ਆਪੇ ਜਾਣਾ, ਠੀਕ ਹੈ ਜੀ। ਦੂਸਰੇ ਨੰਬਰ ਤੇ ਭਾਜੀ ਹੁਣੀ ਗੱਲ ਕਰਦੇ ਸੀਗੇ, ਚੋਰੀ ਦੀ ਗੱਲ ਕਰਦੇ ਸੀ, ਭਾਜੀ ਕਹਿੰਦੇ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬੋਲੋ ਕੋਸ਼ਿਸ਼ ਦਾ ਮਤਲਬ ਹੈਗਾ ਬੋਲੋ ਕਰਨਾ ਹੀ ਨਹੀਂ ਚਾਹੀਦਾ, ਚੋਰੀ ਦਾ ਮਤਲਬ ਵੀ ਨਹੀਂ ਬਣਦਾ ਆਪਾਂ ਅਸੀਂ ਚੋਰੀ ਦਾ ਗੱਲ ਕਰੀਏ। ਮੈਂ ਪੁਰਾਣਾ ਕਿਸੇ ਨਾਲ ਕੰਮ ਕਰਦਾ ਹੁੰਦਾ ਜੀ, ਵੱਡੇ ਆਨਰ ਸੀਗੇ ਭਾਜੀ, ਕਹਿੰਦੇ ਭਾਉਂਦੇ ਉਹ ਕੀ ਕਿਹੜਾ ਮਤਲਬ ਨਾ, ਉਹਨਾਂ ਨੂੰ ਪਤਾ ਹੁੰਦਾ ਕਿ ਟਰੱਕ ਦੇ ਵਿੱਚ ਲੋਡ ਕਿਹੜਾ ਆਇਆ ਆ, ਉਹਨਾਂ ਨੇ ਜਿਹੜੇ ਯਾਰਡ ਦਾ ਹੈ ਨਾ, ਉਹਨਾਂ ਨੇ ਖੋਲ ਕੇ ਵਿੱਚੋਂ ਸਮਾਨ ਜਿਹੜਾ ਹੁੰਦਾ ਖਾਣ ਪੀਣ ਵਾਲਾ, ਇਹਨਾਂ ਨੂੰ ਪਤਾ ਹੁੰਦਾ ਵੀ ਇਸ ਟ੍ਰੇਲਰ ਦੇ ਵਿੱਚ ਆਹ ਸਮਾਨ ਹੈਗਾ, ਤੇ ਆਪ ਕਹਿਣਾ ਕੱਢੋ ਵਿੱਚੋਂ ਸਮਾਨ ਹੈ ਨਾ। ਏਦਾਂ ਦੇ ਮਤਲਬ ਲੋਅਰ ਲੈਵਲ ਦੇ ਬੰਦੇ ਵੀ ਹੈਗੇ ਆ, ਜਿੱਦਾਂ ਵੀ ਸੋਚ ਮਾੜੀ ਆ, ਜਦੋਂ ਪਤਾ ਹੈ ਵੀ ਟਰੱਕ ਦੇ ਸਮਾਨ ਲੱਗੇ ਉਹ ਕਿਸੇ ਦੀ ਮੰਗ ਤੇ ਆ, ਤੁਹਾਡਾ ਉਹਦੇ ਚ ਇੱਕ ਪੈਣੀ ਤੱਕ ਦੀ ਚੀਜ਼ ਨਹੀਂ ਹੈਗੀ, ਤੁਸੀਂ ਮਤਲਬ ਹੀ ਨਹੀਂ ਬਣਦਾ ਤੁਸੀਂ ਉਹਨੂੰ ਟੱਚ ਕਰੋ, ਐਸੇ ਨਦੀ ਨਾ ਜਾਣ, ਆਪਣੇ ਮਨ 'ਚ ਹਮੇਸ਼ਾ ਰੱਖੋ ਮੈਂ ਕਿਤੇ ਕੱਢ ਕੇ ਸੁਣੀ ਦਾ ਜਾਣਾ ਸਾਲਾ ਭਾਵੇਂ ਇੱਕ ਛੋਟਾ ਜਿਹਾ ਟੁਕੜਾ ਕਿਉਂ ਨਾ ਹੋਵੇ, ਹਨਾ, ਮਤਲਬ ਨਹੀਂ ਬਣਦਾ। ਦੂਜੇ ਨੰਬਰ ਤੀਸਰਾ ਭਾਜੀ ਮੈਂ ਲਾਸਟ ਇਹੀ ਕਹੂੰਗਾ ਕਿ ਭਾਈ ਸਾਹਿਬ ਹੁਣੇ ਇੱਕ ਗੱਲ ਕਰਕੇ ਜਿਹੜੇ ਸਿਆਣੇ ਸੀਗੇ ਵੀ ਕਹਿੰਦੇ ਸਾਡਾ ਕਿਤੇ 750 ਦਾ ਲੋਡ ਸੀ, ਕੋਈ 600 ਚ ਲੈ ਗਿਆ। ਇੱਥੇ ਤਾਂ ਇਹੀ ਕਹੂੰਗਾ ਵੀ ਉਹ ਜਿਹੜੀ ਚੀਜ਼ ਘਾਟ ਹੁੰਦੀ ਉਹੀ ਘਾਟ ਆ, ਵੀ ਜੇ ਤੁਸੀਂ ਟੁੱਟ ਕੇ ਰੇਟ ਲਾਓਗੇ ਤਾਂ ਵੀ ਡੁੱਬਣ ਵਾਲੀ ਗੱਲ ਹੈ, ਫਿਰ ਕਹਿਣਾ ਸਾਨੂੰ ਨੁਕਸਾਨ ਹੁੰਦਾ। ਮਤਲਬ ਨੁਕਸਾਨ ਦੇ ਅਸੀਂ ਬਹੁਤ ਬੋਲੋ, ਅਗਰ ਅਸੀਂ ਕਿਸੇ ਸਟ੍ਰੈਟਜੀ ਨਾਲ ਜਾਂ ਕਿਸੇ ਸਲੀਕੇ ਨਾਲ ਨਹੀਂ ਚੱਲਾਂਗੇ, ਆਬਵੀਅਸਲੀ ਨੁਕਸਾਨ ਹੋਣਾ ਹੀ ਹੋਣਾ। ਸਾਨੂੰ ਸਮਝ ਕੇ ਚੱਲਣ ਦੀ ਲੋੜ ਹੈ, ਕੋਸ਼ਿਸ਼ ਕਰੋ ਸਾਰੇ ਵੀ ਆਪਾਂ ਖਿਆਲ ਰੱਖੋ ਇਸ ਗੱਲ ਦਾ ਵੀ ਨਾ ਹੀ ਇੱਦਾਂ ਦੇ ਕੰਮ, ਇਹ ਘਟੀਆ ਕੰਮਾਂ 'ਚ ਗਿਣਿਆ ਜਾਂਦਾ ਵੀ ਤੁਸੀਂ ਕਿਸੇ ਨੂੰ ਲੋ ਬਿਡ ਕਰਕੇ ਤਾਂ ਖੋਵੋ, ਇਟਸ ਨਾਟ ਗੁੱਡ ਹੈਗਾ। ਬਾਕੀ ਭਾਜੀ ਮੈਂ ਇਹੀ ਕਹੂੰਗਾ ਵੀ ਸਮਝ ਕੇ ਚਲੋ, ਲੇਟ ਲੋਡ ਚੱਕੋ, 12-1 ਵਜੇ ਵੱਜਦੇ ਆ, ਈਸਟ ਵਿੱਚ ਟਾਈਮ ਲੇਟ ਹੋ ਜਾਂਦਾ, ਉਹਨਾਂ ਨੂੰ ਘਰ ਜਾਣ ਦਾ ਟਾਈਮ ਹੋ ਜਾਂਦਾ, ਉਹਨਾਂ ਦੇ ਲੋਡ ਲੱਗਦੇ ਨਹੀਂ, ਫਿਰ ਉਹਨੂੰ ਪੈਸੇ ਦੇਣੇ ਹੀ ਪੈਂਦੇ। ਆਪਣੇ ਆਪ ਤੁਸੀਂ ਕਾਲ ਵੀ ਨਾ ਕਰੋ, ਐਵੇਂ ਕਿ 4 ਬੰਦੇ ਖੜੇ ਹੁੰਦੇ ਨਾ, ਕਿ ਐਵੇਂ 5ਵਾਂ ਬੰਦਾ ਜਾ ਕੇ ਵਿੱਚ ਧੱਕੇ ਨਾਲ ਬਣਨ ਦੀ ਕੋਸ਼ਿਸ਼ ਕਰਦਾ, ਕਾਲ ਵੀ ਨਾ ਕਰੋ, ਮੋਨੀਟਰ ਕਰੋ, ਦੇਖੋ ਤੁਸੀਂ ਆਪਣੇ ਆਪ ਰੇਟ ਉਹ ਵਧਾਉਣ ਲੱਗ ਪੈਂਦੇ ਜਦੋਂ ਉਹਨਾਂ ਨੂੰ ਕਾਲ ਨਹੀਂ ਜਾਂਦੀ। ਤਾਂ ਜਿਹੜਾ ਵੀ ਲੈ ਕੇ ਜਾਵੇ ਪੈਸੇ ਲੈ ਕੇ ਜਾਓ, ਦੈਟਸ ਇਟ ਬਾਈ, ਥੈਂਕ ਯੂ ਸੋ ਮਚ। ਓਕੇ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਕਰਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਕਹਿਣਾ ਸੀਗਾ ਵੀ ਜਿਵੇਂ ਇੰਡੀਆ 'ਚ ਰਕਸ਼ਾ ਵਾਲੇ ਹਾਂਜੀ ਜਾਂ ਆਟੋ ਵਾਲੇ ਲੜਦੇ ਲੋਡ ਸਵਾਰੀਆਂ ਪਿੱਛੇ, ਉਹ ਹੁਣ ਹਾਲ ਟਰੱਕਿੰਗ ਕੰਪਨੀ ਦਾ ਹੋ ਗਿਆ। ਤੇ ਇਹ ਮਤਲਬ ਕੀਤਾ ਸਾਡੇ ਪੰਜਾਬੀਆਂ ਦੇ ਲਾਲਚ ਹਉਮੈ ਨੇ। ਫਿਰ ਹੁਣ ਤੁਹਾਡੇ ਅਮਰੀਕਾ 'ਚ ਤਾਂ ਚਲੋ ਹਾਲ ਠੀਕ ਆ, ਕੈਨੇਡਾ ਸਾਡੇ 'ਚ ਤਾਂ ਹੋਰ ਮੰਦਾ ਹਾਲ ਹੈ ਜੀ। LMA ਦੇ ਚੱਕਰ 'ਚ 50-50 ਹਜ਼ਾਰ ਦੀ LMA ਦਿੰਦੇ ਆ, ਉਹ ਉਹਨਾਂ ਦਾ ਕੰਪਨੀ ਚੱਲਦੀ LMA ਦੇ ਸਿਰ ਤੇ ਆ। ਠੀਕ ਹੈ ਜੀ। ਤੇ ਟੀਮ ਡਰਾਈਵਰ ਸਟੂਡੈਂਟ ਵਿਚਾਰਿਆਂ ਨੂੰ ਫੋਰਸਫੁਲੀ ਕੰਮ ਕਰਨਾ ਪੈਂਦਾ, ਤੇ ਟੀਮ 'ਚ ਹੀ 80% ਐਕਸੀਡੈਂਟ ਹੁੰਦੇ ਆ। ਮੈਂ ਬੇਨਤੀ ਕਰਾਂਗਾ ਕਿ ਚਲੋ ਨਵੇਂ ਬੰਦੇ ਨੇ PR ਲੈਣੀ ਹੈ ਤੇ ਟੀਮ 'ਚ ਕੰਮ ਕਰਨ ਦੀ ਲੋੜ ਹੈ, ਪਰ ਕੋਈ ਵੀ ਪੰਜਾਬੀ ਬੰਦਾ ਟੀਮ 'ਚ ਨਾ ਕੰਮ ਕਰੋ। 80% ਐਕਸੀਡੈਂਟ ਟੀਮ ਡਰਾਈਵਰ ਦੇ ਹੁੰਦੇ ਆ, ਦੂਜੇ ਬੰਦੇ ਨੂੰ ਨੀਂਦ ਆਉਂਦੀ ਹੀ ਨਹੀਂ ਹੈ ਨਾ। ਇੰਨੀ ਮੇਰੀ ਬੇਨਤੀ ਹੈ ਵੀ ਟੀਮ 'ਚ ਨਾ ਕੰਮ ਕਰੋ। ਠੀਕ ਆ, ਜਦੋਂ ਤੱਕ ਬੰਦੇ ਨੇ ਪੱਕਾ ਹੋਣਾ ਬੰਦਾ ਕਰ ਲਵੇ, ਪਰ ਜਦੋਂ ਪੱਕਾ ਹੋ ਗਿਆ ਉਸੇ ਦਿਨ ਹੀ ਸਤਿ ਸ੍ਰੀ ਅਕਾਲ ਕਹਿ ਦਿਓ। ਆਹੀ ਇਲਾਜ ਹੈ ਕਿ ਬੰਦੇ ਦੀ ਆਪਣੀ ਸਿਹਤ ਬਚਾਉਣ ਦਾ, ਐਕਸੀਡੈਂਟ ਘਟਾਉਣ ਦਾ। ਸਾਡੇ ਬੰਦਿਆਂ ਦਾ ਲਾਲਚ ਕਿਤੇ ਖਤਮ ਨਹੀਂ ਹੋਣਾ, ਤਾਂ ਕੋਈ ਐਂਡ ਨਹੀਂ ਹੈ। 80% ਡਰੱਗ 'ਚ ਬੰਦੇ ਸਾਡੇ ਖੰਡੇ ਲੱਗੇ ਹੋਏ ਨੇ ਇੱਥੇ ਟਰੱਕਾਂ ਤੇ, ਆ ਡਟਰਾਏ ਜੋ ਇੱਥੇ ਟਰੱਕ ਲਾਏ ਹੁੰਦੇ ਨੇ।
ਫਿਰ ਕਹਿੰਦੇ ਆ ਜੀ RSS ਦੀ ਚਾਲ ਹੈ ਜੀ, ਸਾਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਮੋਦੀ ਦੀ ਚਾਲ ਹੈ। ਤੇ ਭਾਈ ਇੰਡੀਆ 'ਚ ਤੇ ਹੈ, ਕੈਨੇਡਾ ਅਮਰੀਕਾ 'ਚ ਡਰੱਗ 80% ਬੱਚੇ ਸਾਡੇ ਨੇ, ਗੈਂਗਸਟਰ ਸਾਡੇ ਨੇ, ਇੱਥੇ ਕਿਤੇ ਮੋਦੀ ਸਾਹਿਬ ਟੀਕੇ ਲਾਉਂਦੇ ਫਿਰਦੇ ਨੇ। ਤੇ ਸਿੱਖਾਂ ਨੂੰ ਆਪਣੀਆਂ ਗਲਤੀਆਂ ਜਦ ਤੱਕ ਨਹੀਂ ਨਾ ਆਪਾਂ ਵਾਚ ਕਰਾਂਗੇ, ਜਿਵੇਂ ਮਰਜ਼ੀ ਰੌਲਾ ਪਾਈ ਜਾਵਾਂਗੇ, ਨਗਰ ਕੀਰਤਨ ਕਰ ਲਓ, ਕੁਛ ਕਰ ਲਓ, ਅਸੀਂ ਸੋਚਦੇ ਆ ਵੀ ਨਗਰ ਕੀਰਤਨ ਕਰਾ ਲਏ, ਪਤਾ ਨਹੀਂ ਨਾ ਕਿੰਨਾ ਉੱਚਾ ਹੋ ਗਿਆ ਸਿੱਖੀ ਦਾ। ਤੇ ਚਲੋ ਅਸੀਂ ਤਾਂ ਇਹੀ ਕਹਿਣਾ ਸੀਗਾ ਵੀ ਟੀਮ 'ਚ ਨਾ ਚਲਾਵੇ ਕੋਈ ਵੀ ਬੰਦਾ। ਠੀਕ ਹੈ ਜੀ, ਠੀਕ। ਧੰਨਵਾਦ। ਪਰ ਇਹ ਤੁਹਾਨੂੰ ਦੋਨੋਂ ਚੀਜ਼ਾਂ ਨਾ ਵਿੱਚ ਨਹੀਂ ਲੈਣੀਆਂ ਚਾਹੀਦੀਆਂ, ਨਾ ਮੋਦੀ ਨੂੰ ਨਾ ਨਗਰ ਕੀਰਤਨ ਨੂੰ। ਹਰ ਇੱਕ ਦੀ ਆਪਣੀ ਆਪਣੀ ਇੰਪੋਰਟੈਂਸ ਹੈਗੀ ਆ। ਧਾਰਮਿਕ ਇਸ਼ੂ ਸਾਡਾ ਸਿਰਫ ਟਰੱਕਿੰਗ ਦਾ ਆ, ਉਹਦੇ ਤੇ ਹੀ ਫੋਕਸ ਰੱਖਿਆ ਕਰੋ। ਨਗਰ ਕੀਰਤਨ ਦੇ ਫਾਇਦੇ ਵੀ ਬਹੁਤ ਆ, ਐਵੇਂ ਨਹੀਂ ਇੰਨੇ ਸੇਵਾਦਾਰ ਇੰਨਾ ਕਰਦੇ ਹੈਗੇ, ਉਹਨਾਂ ਨੂੰ ਵਿੱਚ ਇਦਾਂ ਦੀ ਚੀਜ਼ ਨੂੰ ਨਾ ਲਿਆਓ। ਸੋ ਜਿਹੜਾ ਟੌਪਿਕ ਆ ਉਹਦੇ ਤੇ ਹੀ ਆਪਾਂ ਫੋਕਸ ਰੱਖੀਏ। ਜੀ ਜੀ। ਜਿਮੀ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜਿਮੀ ਜੀ। ਹਾਂਜੀ ਭਾਜੀ, ਮੈਂ ਕਹਿੰਦਾ ਸੀਗਾ ਵੈਸੇ ਹੀ ਨਾ, ਮੈਂ ਦੇਖਿਆ ਕੈਲੀਫੋਰਨੀਆ ਦੇ ਵਿੱਚ ਨਾ ਕੰਮ ਕੋਈ ਹੁੰਦਾ ਨਹੀਂ ਹੈਗਾ, ਪੱਤੇ ਝੜਦੇ ਪਏ ਆ ਤੇ ਪੱਤੇ ਖਿਲਰੇ ਪਏ, ਕੋਈ ਕੰਮ ਨਹੀਂ ਕਰਦੇ। ਤਾਂ ਰਸਤੇ ਵੀ ਇਹਨਾਂ ਨੇ ਬੰਦ ਕਰਕੇ ਰੱਖੇ, ਏਦਾਂ ਇਹ ਕਰਦੇ ਕਿਉਂ ਆ? ਤੇ ਦੂਜੀ ਗੱਲ ਭਾਜੀ, ਮੈਂ ਇਹ ਹੁਣੀ ਜਿੱਦਾਂ ਭਾਜੀ ਕਹਿ ਕੇ ਗਏ ਟੀਮ ਡਰਾਈਵਿੰਗ ਦੇ ਵਿੱਚ, ਭਾਜੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਇਹਨਾਂ ਵਾਸਤੇ ਜਿੱਦਾਂ ਹੁਣ 7 ਘੰਟੇ ਕੀਤੀ ਆ, 3 ਘੰਟੇ ਦੀ ਸਪਲਿਟ ਕੀਤੀ ਆ, 7 to 3 ਦੇ ਟੀਮ ਦੇ ਵਿੱਚ ਅਲਾਉ ਕਰ ਦੇਣ ਕਿ ਭਾਈ 5 ਘੰਟੇ ਦੀ ਵੀ ਕਰਨੀ ਹੈ, ਆਪਣੇ ਆਪਣਾ ਐਕਸੀਡੈਂਟ ਹੋਣ, ਹਨਾ। ਜੀ ਜੀ। ਤੇ ਇਹ ਲਾਸਟ ਗੱਲ ਜਿਹੜੀ ਉਹ ਭਾਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਕਿ ਜੇ ਕਮਿਊਨਿਟੀ ਇਕੱਲੀ ਆਪਣੀ ਇੰਡੀਅਨ ਕਮਿਊਨਿਟੀ ਹੀ ਵਧੀਆ ਕੰਮ ਕਰਦੀ ਹੈ ਤੇ ਜੇ ਬੁਰਾ ਕੰਮ ਵੀ ਕਰਦੀ ਹੈ ਉਹ ਵੀ ਉਜਾਗਰ ਕਰੋ ਭਾਜੀ। ਇਹ ਬੈਡ ਐਪਲਸ ਤਾਂ ਹਰ ਕਮਿਊਨਿਟੀ ਦੇ ਵਿੱਚ ਹੁੰਦੇ ਆ, ਉਹ ਉਜਾਗਰ ਕਰਨਾ ਵੀ ਬਹੁਤ ਜ਼ਰੂਰੀ ਹੈ ਭਾਜੀ। ਥੈਂਕ ਯੂ ਜੀ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ। ਅਮਰੀਕ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣਾ ਨਾ ਨੋਇਡਾ ਦੇ ਵਿੱਚ ਵੀ ਟੈਸਲਾ ਦਾ ਟਰੱਕ ਦੇਖਿਆ IAT ਦੇ ਉੱਤੇ ਪਿਛਲੇ 1 ਮਹੀਨੇ ਦੇ ਵਿੱਚ ਹੀ, ਤੇ ਮੈਂ ਫਰਲੀਟੋ ਲੇਜ਼ ਦਾ i5 ਦੇ ਉੱਤੇ ਵੀ ਟਰੱਕ ਦੇਖਿਆ। ਤੇ ਇੱਕ ਮੈਂ ਕਾਸਟ ਐਨਾਲਿਸਿਸ ਦੇਖ ਰਿਹਾ ਸੀ ਜਿਹਦੇ ਵਿੱਚ ਉਹ ਕੰਪੇਅਰ ਕਰ ਰਹੇ ਸੀਗੇ ਕਿ ਔਨ ਐਵਰੇਜ ਜਿੱਦਾਂ 1 ਮਹੀਨੇ ਦੇ ਵਿੱਚ ਇੱਕ ਡੀਜ਼ਲ ਟਰੱਕ 8000 ਦਾ ਫਿਊਲ ਜੇ ਲੈ ਜਾਂਦਾ ਆ, ਤਾਂ ਉਹਦਾ ਇਕੁਇਵਲੈਂਟ ਜਿਹੜਾ ਦੂਜਾ ਟਰੱਕ ਹੈਗਾ ਇਹਨੇ $1000 ਦੀ ਬਿਜਲੀ ਜਿੱਦਾਂ ਖਾਣੀ ਹੈਗੀ ਆ। ਹੁਣ ਸਾਨੂੰ ਪਤਾ ਹੈ ਕਿ ਇਹਨਾਂ ਦੇ ਰਿਸਟ੍ਰਿਕਸ਼ਨਸ ਹੋਰ ਕਈ ਕੰਡੀਸ਼ਨਸ ਹੈਗੀਆਂ, ਪਰ ਮੇਰਾ ਕੁਐਸਚਨ ਇਹ ਹੈ ਕਿ ਇੱਕ ਤਾਂ ਅਵੇਲੇਬਿਲਿਟੀ ਤੇ ਫਿਊਚਰ ਕਿੱਦਾਂ ਨਜ਼ਰ ਆਉਂਦਾ ਤੁਹਾਨੂੰ ਇਹਦਾ ਆਪਣਾ ਬੈਟਰੀ ਟਰੱਕਸ ਦਾ, ਤੇ ਦੂਜਾ ਜਿਹੜਾ ਪ੍ਰਾਈਸ ਜਿਹੜੀ ਕਾਸਟ ਫਿਊਲ ਕਾਸਟ ਦੇ ਵਿੱਚ ਇੰਨਾ ਬੜਾ ਫਰਕ ਆ 1000 ਵਰਸਸ 8000, ਪ੍ਰੈਕਟੀਕਲੀ ਇਨ ਫਿਊਚਰ ਇਹਦਾ ਯਾਨੀ ਕਿ ਇੰਡਸਟਰੀ ਦੇ ਉੱਤੇ ਜਾਂ ਦੂਜੇ ਡੀਜ਼ਲ ਟਰੱਕਸ ਦੇ ਉੱਤੇ ਕੀ ਇੰਪੈਕਟ ਪਊਗਾ? ਦੇਖੋ ਜੀ, ਮੇਰੇ ਖਿਆਲ ਦੇ ਵਿੱਚ ਤਾਂ ਜਿਹੜਾ ਇਲੈਕਟ੍ਰਿਕ ਟਰੱਕ ਆ ਇਹ ਇੱਕ ਸਿਰਫ ਗੱਲਾਂ ਦੇ ਵਿੱਚ ਹੀ ਰਹਿ ਜਾਣਾ ਹੈਗਾ ਆ। ਇਹ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਹੈਗਾ, ਕਿਉਂਕਿ ਇਹਦੀ ਫਿਜ਼ੀਬਿਲਿਟੀ ਨਹੀਂ ਹੈਗੀ। ਇਹਦੀ ਜਿਹੜੀ ਇਸ ਵੇਲੇ ਸਾਡੀ ਗ੍ਰਿਡ ਹੈਗੀ, ਜੇ ਕੈਲੀਫੋਰਨੀਆ ਦੀ ਗ੍ਰਿਡ ਦੀ ਗੱਲ ਕਰੀਏ ਤੇ ਕੈਲੀਫੋਰਨੀਆ ਦੇ ਵਿੱਚ ਸਾਡੇ ਗਰਮੀਆਂ ਦੇ ਵਿੱਚ ਜੇ 4 ਘਰ ਵਾਧੂ ਬਿਜਲੀ ਬਾਲ ਲੈਣ ਤਾਂ ਸਾਡਾ ਗ੍ਰਿਡ ਤੇ ਅਸਰ ਪੈ ਜਾਂਦਾ। ਸੋ ਇੱਕ ਟਰੱਕ ਜਿਹੜਾ ਹੈਗਾ ਆ ਉਹ ਕਿੰਨੇ ਘਰਾਂ ਦੀ ਬਿਜਲੀ ਉਹਨੂੰ ਚਾਹੀਦੀ ਹੈਗੀ ਹੈ ਚਾਰਜ ਅਪ ਕਰਨ ਲਈ? 10 ਕਾਰਾਂ ਦੇ ਬਰਾਬਰ ਉਹਦੀ ਬੈਟਰੀ ਹੈਗੀ ਆ। ਸੋ ਜਿਹੜੀ ਟੈਕਨੀਕਲੀ ਜੇ ਦੇਖਿਆ ਜਾਵੇ ਤਾਂ ਇਟਸ ਨਾਟ ਈਵਨ ਪੋਸੀਬਲ ਟੂ ਰਨ ਦੈਟ, ਠੀਕ ਹੈ ਨਾ। ਸੋ ਜਿਹੜੀ $1000 ਦੀ ਕਹਿ ਰਹੇ ਹੈਗੇ ਆ ਬਿਜਲੀ ਉੱਤੇ ਖਰਚ ਹੋਣੀ ਆ, ਜਿਹੜੀਆਂ ਅੱਜ ਤੱਕ ਟੈਸਲਾ ਕਾਰਾਂ ਦੇ ਲਈ ਇਹੋ ਹੀ ਸੋਚਿਆ ਜਾ ਰਿਹਾ ਸੀ ਵੀ ਉਹਨਾਂ ਦੇ ਕੋਈ ਚਾਰਜ ਨਹੀਂ ਹੈਗਾ। ਹੁਣ ਤਾਂ ਜਿਹੜੇ ਮੇਰੇ ਖਿਆਲ ਟੈਸਲਾ ਵਾਲੇ ਆ ਉਹ ਪੇ ਕਰਦੇ ਆ ਉਹਨੂੰ ਚਾਰਜ ਕਰਨ ਦਾ ਵੀ, ਤੇ ਉਹ ਹੌਲੀ ਹੌਲੀ ਜਿੱਦਾਂ ਸਾਡੇ ਘਰਾਂ ਦੇ ਵਿੱਚ ਬਿਜਲੀ ਦੀਆਂ ਕਾਸਟ ਵੱਧ ਰਹੀ ਹੈਗੀ ਆ, ਬਿਜਲੀ ਦੀ ਕਾਸਟ ਉੱਪਰ ਜਾ ਰਹੀ ਹੈ, ਇਸ ਤਰ੍ਹਾਂ ਹੀ ਸਾਰੇ ਪਾਸੇ ਕਾਸਟ ਉੱਪਰ ਜਾ ਰਹੀ ਹੈਗੀ। 8000 ਦੇ ਬਰਾਬਰ 1000 ਦਾ ਉਹਦਾ ਖਰਚਾ ਨਹੀਂ ਹੋ ਸਕਦਾ। ਨਾਟ ਈਵਨ ਕੰਪੈਰੇਬਲ ਨਹੀਂ ਹੈਗਾ ਇਹ ਚੀਜ਼ ਹੈਗੀ ਕਿ 8000 ਦੇ ਬਰਾਬਰ ਉਹਦੀ 1000 ਦੀ ਕਾਸਟ ਹੈਗੀ ਆ ਉਹਦੀ ਚਾਰਜ ਕਰਨ ਦੀ। ਉਹ ਇੱਕ ਸਿਰਫ ਕੰਪਨੀ ਹੈਗੀ ਆ ਜਿਹੜੀ ਕਿ ਇਹ ਇੱਦਾਂ ਦੇ ਸਬਜ਼ ਬਾਗ ਦਿਖਾ ਕੇ, ਇੱਦਾਂ ਦੀਆਂ ਚੀਜ਼ਾਂ ਦਿਖਾ ਕੇ ਉਹ ਸਾਰਾ ਕੁਛ ਕਰ ਰਹੀ ਹੈਗੀ ਆ। ਡੈਫੀਨੇਟਲੀ ਇਹ ਜਿਹੜਾ ਟਰੱਕ ਹੈਗਾ, ਜਿਹੜਾ ਆਪਣਾ ਇਲੈਕਟ੍ਰਿਕ ਟਰੱਕ ਹੈਗਾ, ਇਹ ਚਾਰਜੇਬਲ ਨਹੀਂ ਹੈਗਾ ਉਨੀ ਦੂਰ ਤੱਕ ਦਾ। ਸੋ ਇਹ ਰੀਜਨਲ ਟਰੱਕ ਹੈਗੇ ਆ, ਜਾਂ ਬਿਲਕੁਲ ਰੀਜਨਲ ਵੀ ਨਹੀਂ ਮੈਂ ਕਹਿ ਸਕਦਾ, ਇਹ ਵੇਅਰ ਹਾਊਸ ਟੂ ਵੇਅਰ ਹਾਊਸ ਵਾਲੇ ਟਰੱਕ ਹੈਗੇ ਆ।
ਸੋ ਦੇ ਆਰ ਨਾਟ ਅ ਲੌਂਗ ਟਰਮ ਸੋਲੂਸ਼ਨ ਨਹੀਂ ਹੈਗਾ। ਔਰ ਜਿੱਥੋਂ ਤੱਕ ਬੈਟਰੀ ਦਾ ਸਵਾਲ ਹੈਗਾ, ਬੈਟਰੀ ਆਬਵੀਅਸਲੀ ਜਿਹੜੀ ਹੈਗੀ ਆ ਉਹ ਵੀ ਆਰ ਡਿਪੈਂਡਿੰਗ ਔਨ ਵਨ ਕੰਟਰੀ ਦੈਨ। ਅੱਜ ਦੀ ਤਰੀਕ ਜੇ ਅਸੀਂ ਕਹਿੰਦੇ ਨਾ ਫੋਸਲ ਫਿਊਲ ਤੇ ਅਸੀਂ ਯੂਰਪ ਆਪਣੇ ਅਰੇਬੀਅਨ ਕੰਟਰੀਜ਼ ਦੇ ਆਪਾਂ ਹੈਗੇ ਆ ਗੁਲਾਮ ਆ, ਤੇ ਅਸੀਂ ਜਿਹੜਾ ਇੱਧਰਲੇ ਪਾਸੇ ਹੈਗਾ, ਇੱਧਰਲੇ ਪਾਸੇ ਅਸੀਂ ਫਿਰ ਚਾਈਨਾ ਦੇ ਗੁਲਾਮ ਬਣ ਜਾਣਾ ਹੈ ਬਹੁਤ ਜ਼ਿਆਦਾ, ਕਿਉਂਕਿ 80% ਬੈਟਰੀ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਉਹ ਚਾਈਨਾ ਦੇ ਹੱਥ 'ਚ ਹੈਗੀ ਆ। ਸੋ ਆਈ ਡੋਂਟ ਥਿੰਕ ਸੋ ਕਿ ਇਹ ਵਰਕੇਬਲ ਹੈਗਾ। ਇਹ ਠੀਕ ਹੈ ਡੈਫੀਨੇਟਲੀ, ਚਲੋ ਟੈਕਨੋਲੋਜੀ ਦਿਖਾ ਕੇ ਜਾਂ ਲੋਕਾਂ ਨੂੰ ਇੱਦਾਂ ਦੇ ਚੀਜ਼ਾਂ ਦਿਖਾ ਕੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ CNG ਵਾਲੇ ਟਰੱਕ ਜਿਹੜੇ ਆ ਉਹ ਆਏ ਸੀਗੇ, ਤੇ CNG ਵਾਲੇ ਟਰੱਕ ਮਤਲਬ ਕਿ ਮੇਰੇ ਖਿਆਲ ਆ ਆਪਣੇ ਲਾਸ ਐਂਜਲਸ ਤੇ ਇੱਧਰ ਵੈਲੀ ਦੇ ਵਿੱਚ ਥੋੜੇ ਬਹੁਤ ਹੈਗੇ ਆ, ਤੇ ਉਹ ਬਿਲਕੁਲ ਐਲੀਮੀਨੇਟ ਹੀ ਹੋ ਗਏ ਇੱਕਦਮ ਹੀ। ਤੇ ਹੁਣ ਜਿਹੜੇ ਇਲੈਕਟ੍ਰਿਕ ਆ ਇਹ ਵੀ ਇਸੇ ਤਰ੍ਹਾਂ ਹੀ ਐਲੀਮੀਨੇਟ ਹੋਣੇ ਆ। ਐਂਡ ਫਿਊਚਰ ਜਿਹੜਾ ਹੈਗਾ ਉਹ ਹਾਈਡਰੋਜਨ ਦਾ ਹੈਗਾ। ਹਾਈਡਰੋਜਨ ਟਰੱਕ ਦੇ ਉੱਤੇ ਜਿਹੜੀ ਆ ਉਹ ਆਸ ਹੈਗੀ ਆ ਕਿ ਉਹ ਥੋੜਾ ਸ਼ਾਇਦ ਹੋ ਸਕਦਾ ਕੰਮ ਕਰ ਜਾਵੇ। ਪਰ ਜਿਹੜਾ ਇਹ $8,000 to $1,000 ਦਾ ਕੰਪੈਰੀਜ਼ਨ ਹੈ, it definitely it's not possible। ਹੋ ਸਕਦਾ ਟੈਸਲਾ ਵਾਲਿਆਂ ਦਾ ਹੀ ਉੱਥੇ ਜਿਹੜੀਆਂ ਉਹਨਾਂ ਦੀਆਂ ਫੈਸਿਲਿਟੀਆਂ ਰਮਨ ਜੀ, ਉਹਨਾਂ ਦੇ ਟਰੱਕ ਹੋਣ ਇੰਟਰਨਲੀ ਟਰਾਂਸਫਰ ਕਰਨ ਨੂੰ, ਕਿਉਂਕਿ ਟੈਸਲਾ ਐਰੀਜ਼ੋਨਾ ਦੇ ਵਿੱਚ $500 ਮਿਲੀਅਨ ਖਰਚ ਕਰਨ ਜਾ ਰਹੀ ਹੈ। ਉਹਨਾਂ ਦਾ ਆਪਣਾ ਸਟੋਰੇਜ ਦਾ ਜਿਹੜਾ ਪ੍ਰੋਜੈਕਟ ਆ ਉਹ ਕਾਫੀ ਵੱਡਾ ਬਣਾਉਣ ਜਾ ਰਿਹਾ ਹੈ ਐਰੀਜ਼ੋਨਾ 'ਚ। ਜੀ ਜੀ ਹਰਜੋਤ ਸਿੰਘ ਜੀ, ਰਮਨ ਢਿੱਲੋਂ ਜੀ, ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਾਂ ਕਾਲਰਸ ਦੇ ਜਿਹੜੇ ਸਵਾਲ ਰਮਨ ਜੀ ਆਪਾਂ ਇਦਾਂ ਕਰਿਆ, ਪ੍ਰਵੀਨ ਜੀ ਬ੍ਰੇਕ ਰਹਿਣੇ ਦਈਏ ਕਿਉਂਕਿ ਟਾਈਮ ਬੜਾ ਘੱਟ ਆ ਜੀ, ਟਾਈਮ ਤਾਂ ਬਹੁਤ ਸ਼ਾਰਟ ਹੈ ਜੀ। ਜੀ। ਜੇ ਸਾਡੇ ਕੋਲ ਕਾਲਰ ਹੈਗਾ, ਕਾਲਰ ਲਈ ਤੇ ਫਿਰ ਇੱਕ ਖਬਰ ਹੋਰ ਆਪਾਂ ਸਾਂਝੀ ਕਰਨੀ ਹੈ। ਜੀ ਜੀ ਜ਼ਰੂਰ। ਜਸਵੀਰ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜਸਵੀਰ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਟੈਸਲਾ ਦੀ ਫਨੀ ਗੱਲ ਦੱਸਣੀ, ਕੱਲ ਮੈਂ ਪੈਪਸੀ ਆਇਆ ਲੋਡ ਲਾਉਂਦਾ ਇੱਦਾਂ ਉੱਤੇ ਅੰਦਰ ਟੈਸਲਾ ਦੀ ਟੀਮ ਆਈ ਸੀ, ਮਾਂ ਟਰੱਕਾਂ ਦੇ ਆਏ ਦੁਆਲੇ ਘੁੰਮ ਕੇ ਮੂਵੀ ਬਣਾਉਂਦੇ ਸੀ, ਵਿੱਚ ਬਹਿ ਕੇ ਡਰਾਈਵਰ ਦੇ ਨਾਲ, ਤਾਂ ਬਿਲਕੁਲ ਆਊਟਸਾਈਡ ਗੇਟ ਦੇ ਵਾਲੇ ਟੈਸਲਾ ਟਰੱਕ ਟੋਇੰਗ ਬਾਈ ਦਾ ਟੂ ਟਰੱਕ। ਮੈਂ ਹੱਥ ਦਿੰਦੇ, ਮੈਂ ਕਿਹਾ ਵੀ ਇੱਥੇ ਮੂਵੀ ਬਣਾਉਣੇ ਆ ਤੇ ਬਾਹਰ ਜਾਂਦੇ ਉਹਦਾ ਟੋ ਹੁੰਦਾ, ਉਹਦੀ ਵੀ ਮੂਵੀ ਬਣਾਉਣ ਲੱਗੇ ਆ। ਤਾਂ ਉਹ ਬੜੇ ਹੱਸੇ ਸਾਰੇ। ਜੀ ਜੀ ਟੈਸਲਾ ਦੇ ਤਾਂ ਅੱਜ ਕੱਲ੍ਹ ਜੋਕ ਬਹੁਤ ਬਣ ਰਹੇ ਆ। ਟੈਸਲਾ ਨੂੰ ਨਾ ਖਾਸ ਕਰਕੇ ਜਿਹੜੇ ਇੰਡੀਅਨ ਮੂਲ ਦੇ ਲੋਕ ਆ ਉਹਨਾਂ ਨੇ ਸਟੇਟਸ ਸਿੰਬਲ ਬਣਾਇਆ ਸੀ, ਤੇ ਟੈਸਲਾ ਦੀਆਂ ਪ੍ਰਾਈਸਿਸ ਕਾਰ ਦੀਆਂ ਹੁਣ 50% ਡਾਊਨ ਤੱਕ ਚਲ ਗਈਆਂ ਆ। ਕਈ ਮਾਡਲ ਤਾਂ ਹੁਣ 23-24,000 ਤਾਈਂ ਆ ਗਿਆ ਕੈਲੀਫੋਰਨੀਆ ਦੇ ਵਿੱਚ ਸਬਸਿਡੀ ਲੈ ਕੇ। ਜੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਬਾਥਰੂਮ ਐਕਸੈਸ ਬਿੱਲ ਦਾ ਤੁਸੀਂ ਹਰਜੋਤ ਸਿੰਘ ਜੀ ਜ਼ਿਕਰ ਕੀਤਾ ਸੀਗਾ। ਜੀ ਜੀ ਰਮਨ ਜੀ, ਜਿਹੜਾ ਬਾਥਰੂਮ ਐਕਸੈਸ ਬਿੱਲ ਆ ਨਾ, ਇਹ ਹੁਣ ਆ ਰਿਹਾ ਉੱਥੇ ਸੈਨੇਟ ਦੇ ਵਿੱਚ। ਬਿਲਕੁਲ ਜੀ, ਇਹਨੂੰ ਇੰਟਰੋਡਿਊਸ ਕੀਤਾ ਗਿਆ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ, ਤੇ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਆ ਟਰੋਏ ਰਿਪਬਲਿਕਨ ਤੇ ਕ੍ਰਿਸੀ ਹਾਲੈਂਡ ਫਰਮ ਡੈਮੋਕ੍ਰੇਟ ਪੈਨਸਿਲਵੇਨੀਆ। ਸੋ ਇਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ, ਤੇ ਮੋਸਟਲੀ ਜਿਹੜਾ ਹੈਗਾ ਕਿ ਇਹਨੂੰ ਬਾਇਪਾਰਟੀਸਨ ਸਪੋਰਟ ਹੈਗੀ ਆ। ਸੋ ਆਸ ਕਰਦੇ ਆ ਕਿ ਜਿਹੜਾ ਇਹਨੂੰ ਮੂਵ ਫਾਰਵਰਡ ਹੋਊਗਾ ਤੇ ਇਹ ਜਿਹੜਾ ਰੂਲ ਹੈਗਾ ਇਹ ਜਲਦੀ ਤੋਂ ਜਲਦੀ ਬਣਾਇਆ ਜਾਏਗਾ, ਕਿਉਂਕਿ ਬਹੁਤ ਜ਼ਿਆਦਾ ਸਿਚੁਏਸ਼ਨਸ ਐਂਡ ਇਸ਼ੂਜ਼ ਹੈਗੇ ਆ। ਤੇ ਹੁਣੇ ਰੈਸਟ ਏਰੀਆ ਦੀ ਗੱਲ ਵੀ ਹੋਈ ਸੀਗੀ। ਮੈਂ ਕੱਲ ਟਰੈਵਲ ਕਰਕੇ ਆਇਆ ਸੀਗਾ ਸੈਨ ਫਰਾਂਸਿਸਕੋ ਤੋਂ ਲਾਸ ਐਂਜਲਸ I-5 ਦੇ ਉੱਤੇ, ਤੇ ਪ੍ਰੀਟੀ ਮਚ ਸਾਰੇ ਰੈਸਟ ਏਰੀਆਜ਼ ਜਿਹੜੇ ਹੈਗੇ ਉਹ ਬੰਦ ਪਏ ਹੈਗੇ ਆ। 2 ਰੈਸਟ ਏਰੀਆ ਜਿਹੜੇ ਮੇਜਰ ਹੈਗੇ ਆ ਉਹ ਅੰਡਰ ਕੰਸਟਰਕਸ਼ਨ ਹੈਗੇ ਆ ਰੈਨੋਵੇਸ਼ਨ ਦੇ, ਤੇ ਅਗਲੇ ਜਿਹੜੇ 2 ਰੈਸਟ ਏਰੀਆ ਸੀਗੇ ਉਹ ਵੈਸੇ ਹੀ ਬੰਦ ਕੀਤੇ ਗਏ, ਜਿੱਥੇ ਕਹਿੰਦੇ ਪੱਤੇ ਚੜੀ ਜਾਂਦੇ ਆ ਤੇ ਆਹ ਹੋ ਜਾਂਦਾ। ਡੈਫੀਨੇਟਲੀ ਬਿਲਕੁਲ ਸਹੀ ਗੱਲ ਹੈਗੀ। I-5 ਦੇ ਉੱਤੇ 4 ਰੈਸਟ ਏਰੀਆ ਕੱਲ ਮੈਂ ਬੰਦ ਦੇਖੇ ਆ, 4 ਹੀ ਰੈਸਟ ਏਰੀਆ ਸੀ, 4 ਹੀ ਬੰਦ ਸੀਗੇ। ਸੋ ਇਹ ਬਹੁਤ ਜ਼ਿਆਦਾ ਸਿਚੁਏਸ਼ਨ ਵੱਡੀ ਹੈਗੀ ਆ, ਬਹੁਤ ਕ੍ਰਿਟੀਕਲ ਹੈਗੀ ਆ। ਫਿਰ ਮਤਲਬ ਕਿ ਟਰੱਕਾਂ ਵਾਲਿਆਂ ਦੇ ਉੱਤੇ ਇਹ ਕੀਤਾ ਜਾਂਦਾ ਜੀ, ਥਾਂ ਹੋਰ ਥਾਂ ਟਰੱਕ ਖੜੇ ਕਰ ਦਿੰਦੇ ਆ। ਫਿਰ ਹੁਣ ਕੀ ਕਰ ਸਕਦਾ ਬੰਦਾ? ਮਤਲਬ ਇਹਦੇ ਵਿੱਚ ਕੋਈ ਮੈਨੂੰ ਤਾਂ ਮਤਲਬ ਕਿ ਕੱਲ ਮੈਂ ਦੇਖ ਕੇ ਹੈਰਾਨ ਸੀਗਾ ਕਿ ਜੇ ਤੁਸੀਂ ਰੈਸਟ ਏਰੀਆ ਹੀ ਬੰਦ ਕੀਤੇ ਆ ਤੇ ਦੈਨ ਹਾਊ ਯੂ ਐਕਸਪੈਕਟ ਦੈਮ ਟੂ ਪਾਰਕ, ਵੇਅਰ ਟੂ ਪਾਰਕ ਹੈ ਨਾ। ਜੇ ਰੈਸਟ ਕਰਨੀ ਉਹਨਾਂ ਦੀ ਕਿੱਥੇ ਪਾਰਕ ਕਰਨਗੇ? ਟਰੱਕ ਸਟਾਪ ਜਿਹੜੇ ਆ ਉਹਨਾਂ ਦੇ ਨਾ ਪਾਰਕਿੰਗ ਨਹੀਂ ਹੈਗੀ, ਭਰੇ ਪਏ ਆ ਸਾਰੇ। ਸੋ ਇਸ਼ੂਜ਼ ਬੜੇ ਹੈਗੇ ਆ, ਔਰ ਇਸ ਇਸ਼ੂਜ਼ ਦੇ ਥੱਲੇ ਜਿਹੜਾ ਆਪਣਾ ਰੈਸਟਰੂਮ ਵਾਲਾ ਇਸ਼ੂ ਹੈਗਾ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇਹ ਕਿਉਂ ਜ਼ਰੂਰੀ ਕੀਤਾ ਜਾ ਰਿਹਾ ਇਸ ਤਰ੍ਹਾਂ। ਇਹ ਤਾਂ ਇੱਕ ਕਾਮਨ ਜਿਹੜੀ ਆ ਰਿਕੁਆਇਰਮੈਂਟ ਹੋਣੀ ਚਾਹੀਦੀ ਆ, ਲੋਕਲ ਰਿਕੁਆਇਰਮੈਂਟ
ਜਦੋਂ ਤੁਸੀਂ ਕਿਤੇ ਵੀ ਤੁਸੀਂ ਕਿਸੇ ਸਿਟੀ ਚਲੇ ਜਾਓ, ਤੁਸੀਂ ਉੱਥੇ ਬਾਥਰੂਮ ਆਪਣਾ ਕੋਈ ਸਟੋਰ ਬਣਾਉਣਾ ਹੈਗਾ, ਕੋਈ ਰੈਸਟੋਰੈਂਟ ਬਣਾਉਣਾ ਹੈਗਾ, ਤੁਹਾਨੂੰ ਆਕੂਪੈਂਟ ਦੇ ਹਿਸਾਬ ਦੇ ਨਾਲ ਤੁਹਾਨੂੰ ਰੈਸਟਰੂਮ ਉੱਥੇ ਬਣਾਉਣੇ ਪੈਂਦੇ ਹੈਗੇ ਆ। ਜੀ ਸੋ ਇਹ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਵੇਅਰ ਹਾਊਸ ਕਿੱਦਾਂ ਇਸ ਚੀਜ਼ ਨੂੰ ਡਿਨਾਈ ਕਰ ਸਕਦਾ ਕਿ ਤੁਸੀਂ ਉਹ ਕਿਹੜੀ ਸਿਟੀ 'ਚ ਹੈਗੇ ਆ। ਅੱਛਾ, ਜਿਹੜਾ ਤੁਹਾਡਾ ਇੱਥੇ ਬੰਦਾ ਕੋਈ ਆ ਰਿਹਾ ਡਿਲੀਵਰੀ ਕਰਨ ਆ ਰਿਹਾ, ਕੀ ਉਹ ਹੈਗਾ ਆਊਟ ਆਫ ਮਤਲਬ ਕਿ ਵਰਲਡ ਹੈਗਾ ਜਾਂ ਦੂਜੀ ਦੁਨੀਆ ਤੋਂ ਆਇਆ ਹੈਗਾ? ਨਾਲੇ ਤੁਹਾਡੇ ਲਈ ਤਾਂ ਸਮਾਨ ਡਿਲੀਵਰ ਕਰਨ ਆ ਰਿਹਾ, ਰਾਈਟ? ਠੀਕ ਹੈ ਨਾ? ਨਹੀਂ, ਮਤਲਬ ਇਹ ਤਾਂ ਮਤਲਬ ਇੱਕ ਬੜੀ ਬੜੀ ਸਟੂਪਿਡ ਜੀ ਚੀਜ਼ ਹੈਗੀ ਆ, ਜਿਹੜੀ ਚੀਜ਼ ਨੂੰ ਲੈ ਕੇ ਚਲੋ ਠੀਕ ਹੈ ਲਾਅ ਮੇਕਿੰਗ ਬਣ ਰਹੀ ਹੈਗੀ, ਹੋ ਰਿਹਾ ਹੈਗਾ, ਪਰ ਮੈਨੂੰ ਲੱਗਦਾ ਨਹੀਂ ਗਾ ਕਿ ਇਹ ਚੀਜ਼ ਜਿਹੜੀ ਕੀ ਇਹ ਆਪਾਂ ਐਡਵਾਂਸ ਕੰਟਰੀ ਹੈਗਾ ਔਰ ਇੱਥੇ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਜਿਹੜਾ ਹੋ ਰਿਹਾ ਹੈਗਾ, ਬੜੀ ਸ਼ਰਮ ਦੀ ਗੱਲ ਹੈਗੀ ਆ ਕਿ ਇਦਾਂ ਦੇ ਲਾਅ ਲਿਆਉਣੇ ਪੈ ਰਹੇ ਆ। ਕਿਉਂਕਿ ਇਹਦੇ ਵਿੱਚ ਠੀਕ ਆ ਜੇ 80% ਜਿਹੜੀ ਅਸੀਂ ਕਵਾਂਗੇ ਵੀ ਜਿਹੜੇ ਵੇਅਰ ਹਾਊਸਿਸ ਹੈਗੇ ਆ, ਜਿਹੜੇ ਸ਼ੈੱਡ ਹੈਗੇ ਆ ਜਿੱਥੇ ਲੋਡਿੰਗ ਅਨਲੋਡਿੰਗ ਵਾਲੇ ਹੈਗੇ ਆ, 80% ਉਹਨਾਂ ਦੀ ਪ੍ਰੋਬਲਮ ਹੈਗੀ ਆ, ਪਰ 20% ਦੀ ਪ੍ਰੋਬਲਮ ਸਾਡੀ ਵੀ ਹੈ ਕਿਉਂਕਿ ਅਸੀਂ ਜਿਹੜੇ ਕਿਤੇ ਰੈਸਟਰੂਮ ਯੂਜ਼ ਕਰਦੇ ਆ ਔਰ ਪਤਾ ਨਹੀਂ ਕਈ ਤਾਂ ਇਸ ਤਰ੍ਹਾਂ ਦੀ ਉੱਥੇ ਜਾ ਕੇ ਖੇਡ ਕੇ ਆਉਂਦੇ ਆ, ਮਤਲਬ ਕਿ ਸ਼ਰਮ ਆਉਂਦੀ ਆ ਦੇਖ ਕੇ ਜਾਂਦਿਆਂ ਨੂੰ ਵੀ ਏਦਾਂ ਦੀ ਗੱਲ ਆ। ਫਿਰ ਉਹਨਾਂ ਤੋਂ ਅੱਕ ਕੇ ਵੀ ਬਹੁਤਿਆਂ ਨੇ ਇਹ ਜਿਹੜੇ ਰੈਸਟਰੂਮ ਬੰਦ ਕੀਤੇ ਆ, ਜਿਹੜੇ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ। ਪਰ ਡੈਫੀਨੇਟਲੀ ਇਹੋ ਜਿਹੀ ਕੰਟਰੀ ਦੇ ਵਿੱਚ ਇਹੋ ਜਿਹੇ ਰੂਲ ਜਿਹੜੇ ਰੈਗੂਲੇਸ਼ਨ ਆਉਣੇ ਤਾਂ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਤਾਂ ਬੇਸਿਕ ਨੀਡ ਆ, ਬੇਸਿਕ ਨੀਡ ਪੂਰੀ ਨਹੀਂ ਕਰ ਸਕਦੇ ਇੱਥੇ ਤੇ ਫਿਰ ਹੋਰ ਕੀ ਕਰਨਗੇ। ਜੀ, ਸੋ ਬਿਲਕੁਲ ਮੇਰੇ ਖਿਆਲ ਨਾਲ ਬਹੁਤ ਲੰਮਾ ਸਮਾਂ ਹੋ ਗਿਆ, ਕਿੰਨੇ ਸਾਲ ਹੋ ਗਏ ਆਪਾਂ ਨੂੰ ਟਰੱਕਿੰਗ ਦਾ ਸ਼ੋਅ ਕਰਦਿਆਂ ਨੂੰ, ਬਹੁਤ ਵਾਰ ਇਹ ਇਸ਼ੂ ਆਉਂਦਾ ਵੀ ਸਾਡਾ ਇਹ ਖਬਰ ਸਾਂਝੀ ਕਰਨ ਦਾ ਮਤਲਬ ਹੁਣ ਇਹੀ ਆ ਵੀ ਜਿਹੜਾ ਨਵਾਂ ਬਿੱਲ ਆ ਰਿਹਾ ਕਾਂਗਰਸ ਦੇ ਵਿੱਚ ਟਰੱਕਰ ਬਾਥਰੂਮ ਐਕਸੈਸ ਐਕਟ ਬਿੱਲ ਕਰਕੇ, ਆਪਣੇ ਕਾਂਗਰਸਮੈਨ ਨੂੰ ਕਾਲ ਕਰੋ ਜਿੱਥੇ ਵੀ ਤੁਸੀਂ ਹੈਗੇ ਆ ਨਾ। ਉਹ ਆਪਾਂ ਫੇਸਬੁੱਕ ਟਿਕਟੌਕ ਸਾਰਾ ਲੱਗੇ ਰਹਿੰਦੇ ਆ, ਆਪਣਾ ਜ਼ਿਪ ਕੋਡ ਪਾ ਕੇ ਸਰਚ ਕਰੋ ਤੁਹਾਡਾ ਕਾਂਗਰਸਮੈਨ ਕਿਹੜਾ, ਉਹਨੂੰ ਕਾਲ ਕਰੋ ਵੀ ਮੈਂ ਟਰੱਕਿੰਗ ਬਿਜ਼ਨਸ ਜਾਂ ਮੇਰਾ ਪਰਿਵਾਰ ਹੈਗਾ ਜਾਂ ਮੇਰੇ ਦੋਸਤ ਮਿੱਤਰ ਆ, ਉਹਨਾਂ ਨੂੰ ਆ ਬਹੁਤ ਵੱਡੀ ਪ੍ਰੋਬਲਮ ਆ ਤੇ ਇਸ ਬਿੱਲ ਦੀ ਸਪੋਰਟ ਕਰੋ। ਸੋ ਜੇ ਤੁਸੀਂ ਕਾਲ ਨਹੀਂ ਕਰਨੀ ਤਾਂ ਫਿਰ ਆਪ ਹੀ ਕੁਝ ਨਹੀਂ ਹੋਣਾ ਹੈਗਾ, ਹਨਾ। ਵਾਸ਼ਿੰਗਟਨ ਸਟੇਟ ਨੇ ਆਲਰੇਡੀ ਇੱਕ ਲਾਅ ਪਾਸ ਕਰ ਦਿੱਤਾ ਵੀ ਜਿੱਥੇ ਜਿਹੜੇ ਸ਼ਿਪਰ ਜਿਹੜੇ ਹੈਗੇ ਆ ਵੇਅਰ ਹਾਊਸਸ, ਉਹਨਾਂ ਨੂੰ ਜਿਹੜਾ ਐਕਸੈਸ ਦੇਣਾ ਪਊਗਾ ਟਰੱਕਰਸ ਨੂੰ ਬਾਥਰੂਮ ਦਾ। ਜੀ 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 ਅਭੀ ਜੀ ਇੱਕ ਵਾਰ ਫਿਰ ਤੋਂ ਜੁੜੇ ਨੇ। ਸਤਿ ਸ਼੍ਰੀ ਅਕਾਲ ਅਭੀ ਜੀ, ਤੁਸੀਂ ਆਉਣੇ ਰਹੋ ਜੀ, ਸੰਖੇਪ ਹੀ ਰੱਖਿਓ ਜੀ। ਹਾਂਜੀ ਸਰ, ਹਾਂਜੀ ਮੈਂ ਕੰਪਲੀਟ ਕਰਾਂਗਾ ਜੀ। ਹਾਂਜੀ ਭਾਜੀ ਪਹਿਲਾਂ ਹਰਜੋਤ ਭਾਜੀ ਕਹਿੰਦੇ ਸੀ ਨਾ ਵੀ ਟਰੱਕਰ ਵਾਸਤੇ ਅਸੀਂ ਪਲੇਟਫਾਰਮ ਦਿੱਤਾ ਹੋਇਆ, ਬਹੁਤ ਵਧੀਆ ਗੱਲ ਭਾਜੀ ਨੇ ਕਹੀ ਸੀਗੀ। ਮੈਂ ਇਹੀ ਕਹਿਣਾ ਚਾਹੁੰਦਾ ਵੀ ਹੁਣ ਪਲੇਟਫਾਰਮ ਦਿੱਤਾ ਪਰ ਅਸੀਂ ਇਹਦੀ ਵਰਤੋਂ ਵੀ ਕਰੀਏ। ਹੁਣ ਪ੍ਰੋਗਰਾਮ ਸੁਣ ਲਿਆ, ਮੁੜ ਕੇ ਗੇਰ ਪਾਇਆ ਜਾਂ ਆਪਣੇ ਸੌਂ ਗਏ ਚੁੱਪ ਕਰਕੇ, ਉਦੋਂ ਕੋਈ ਸੈਂਸ ਨਹੀਂ ਬਣਦੀ ਹੈ ਕਿ ਸੁਣ ਕੇ ਆਪਣੇ ਰਾਹੇ ਪਏ। ਇਹ ਬੋਲੋ ਵੀ ਇੱਥੇ ਅਮਲ ਕਰੀਏ, ਹਰ ਇੱਕ ਬੰਦਾ ਅਲੱਗ ਵਿਚਾਰ ਹੁੰਦਾ, ਅਸੀਂ ਉਹਦੇ ਉੱਪਰ ਗੱਲਾਂ ਨੂੰ ਅਵੈਲੂਏਟ ਕਰੀਏ ਜਾਂ ਤੇ ਤੈਨੂੰ ਮੰਥਨ ਕਹਿ ਸਕਦੇ ਹਾਂ ਜਾਂ ਕਰਕੇ ਤੇ ਉੱਤੇ ਅਸੀਂ ਵਰਕ ਵੀ ਕਰਨਾ ਚਾਹੀਦਾ, ਨਾ ਕਿ ਸੁਣ ਕੇ ਆਪਾਂ ਆਪਣੇ ਰਾਹੇ ਪੈ ਗਏ। ਠੀਕ ਹੈ ਜੀ, ਠੀਕ ਹੈ ਜੀ। ਤੇ ਜਿਹੜਾ ਇਹ ਭਾਜੀ ਦੂਸਰੇ ਨੰਬਰ ਤੇ ਇੱਕ ਚੀਜ਼ ਹੋਰ ਮੇਰੇ ਮਾਈਂਡ ਤੋਂ ਨਿਕਲ ਗਈ। ਚਲੋ ਭਾਈ ਸੌਰੀ, ਮੈਂ ਦੁਬਾਰਾ ਫਿਰ ਕੋਈ ਗੱਲ ਨੈਕਸਟ ਟਾਈਮ ਕਰਾਂਗਾ ਸੋ ਬਿਲਕੁਲ ਅਭੀ ਜੀ ਦੀ ਗੱਲ ਬਿਲਕੁਲ ਸਹੀ ਆ। ਸੋ ਸਾਡਾ ਕਹਿਣ ਦਾ ਮਤਲਬ ਇਹੀ ਆ ਵੀ ਨਹੀਂ ਤਾਂ ਕੀ ਹੁੰਦਾ, ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਾ ਜੀ ਇਹ ਬਿੱਲ ਪਾਸ ਹੋ ਗਿਆ ਜਾਂ ਬਿੱਲ ਨਾ ਹੋ ਗਈ। ਸੋ ਜੇ ਤੁਸੀਂ ਕਾਲਾਂ ਕਰੋਗੇ 50 100 ਕਾਲ ਹਰ ਇੱਕ ਕਾਂਗਰਸਮੈਨ ਨੂੰ ਜਾਊਗੀ ਤੇ ਉਹਨੂੰ ਪਤਾ ਹੋਊਗਾ ਵੀ ਮੇਰੇ ਕੌਂਸਟੀਚੁਐਂਟ ਆ, ਹਨਾ, ਮੇਰੇ ਏਰੀਏ 'ਚ ਰਹਿੰਦੇ ਹੈਗੇ ਲੋਕ, ਇਹਨਾਂ ਦੇ ਉੱਤੇ ਅਸਰ ਆ। ਸੋ ਨੈਚੁਰਲੀ ਉਹਦੇ ਤੇ ਫੇਰ ਵਰਕਆਊਟ ਕਰਦੇ ਆ। ਜੀ ਜੀ ਬਿਲਕੁਲ। ਪੰਜਾਬੀ ਰੇਡੀਓ USA ਨੇ ਹਮੇਸ਼ਾ ਹੀ ਹਰ ਮਸਲੇ ਨੂੰ ਲੈ ਕੇ ਵਿਸਲ ਬਲੋਰਿੰਗ ਕੀਤੀ ਹੈ। ਸਾਡਾ ਕੰਮ ਹੀ ਇਸ ਸੀਟ ਤੇ ਬਹਿ ਕੇ ਵਿਸਲ ਬਲੋਰਿੰਗ ਕਰਨਾ ਕਿ ਜੋ ਵੀ ਮਸਲਾ, ਜੋ ਵੀ ਇਸ਼ੂ ਹੈ, ਉਹਦੀ ਬਾਬਤ ਤੁਹਾਨੂੰ ਜਾਣਕਾਰੀ ਦੇਣਾ ਤੇ ਤੁਹਾਨੂੰ ਉਹਦੇ ਬਾਰੇ ਅਲਰਟ ਕਰਨਾ। ਇਹ 6-7 ਮਹੀਨੇ ਪਹਿਲਾਂ ਸਾਲ ਪਹਿਲਾਂ ਬਹੁਤ ਕ੍ਰਿਟਿਸਿਜ਼ਮ ਚੱਲਿਆ ਜੋ ਇਸ ਵੇਲੇ ਚੱਲ ਰਿਹਾ, ਉਸ ਬਾਬਤ ਅਗਾਊਂ ਜਾਣਕਾਰੀਆਂ ਦੇ ਕੇ। ਹੁਣ ਫਿਰ ਦੂਜੀ ਗੱਲ ਇਹ ਕਿ ਜਦੋਂ ਆਪਾਂ ਟਰੱਕਿੰਗ ਦੀ ਬਾਬਤ ਗੱਲਬਾਤ ਕਰਦੇ ਹਾਂ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਜਦੋਂ ਅਧਿਆਤਮ ਦੀ ਗੱਲ ਚੱਲਦੀ ਹੈ ਤੇ ਉਦੋਂ ਅਧਿਆਤਮ ਵਾਲੀਆਂ ਗੱਲਾਂ ਉਦੋਂ ਕਰੀਏ, ਧਾਰਮਿਕ ਗੱਲਾਂ ਉਦੋਂ ਵਿੱਚ ਲੈ ਕੇ ਆਈਏ। ਠੀਕ ਹੈ, ਸਰਕਾਰਾਂ ਦਾ ਕ੍ਰਿਟਿਸਿਜ਼ਮ ਤਾਂ ਹੁੰਦਾ ਕਿਉਂਕਿ ਉਹ ਸਿਸਟਮੈਟਿਕ ਡਰਾਈਵਰ ਨੇ, ਤਾਂ ਕਰਕੇ ਆਪਾਂ ਉਹਨਾਂ ਨੂੰ ਕਹਿਣਾ ਚਾਹੇ ਇੱਥੋਂ ਦੀਆਂ ਨੇ ਚਾਹੇ ਉੱਥੋਂ ਦੀਆਂ ਨੇ। ਕਦੇ ਵੀ ਟਰੰਪ ਹੁਣ ਸਾਬਕਾ ਰਾਸ਼ਟਰਪਤੀ ਨੇ, ਉਹਨਾਂ ਦੀਆਂ ਖਬਰਾਂ ਆਉਂਦੀਆਂ ਨੇ ਤੇ ਉਹ ਆਪਾਂ ਸ਼ੇਅਰ ਕਰੀਦੇ ਧੜੱਲੇ ਦੇ ਨਾਲ। ਸੋ ਇਹੀ ਆ। ਬਾਕੀ ਹਰਜੋਤ ਸਿੰਘ ਜੀ, ਆਪਣਾ ਜਿਹੜਾ ਰਮਨ ਜੀ, ਆਪਣਾ ਸਮਾਂ ਵੀ ਸਮਾਪਤੀ ਵੱਲ ਹੈ ਜੀ, ਕਰੀਏ ਜੀ ਵਾਈਂਡ ਅਪ ਜੀ। ਸੋ ਸਾਡੇ ਮੇਰੇ ਵੱਲੋਂ, ਹਰਜੋਤ ਸਿੰਘ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਰਮਨ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰਵੀਨ ਜੀ, ਪ੍ਰੋਗਰਾਮ ਦੱਸ ਦਿਓ ਅਗਲੇ ਕਿਹੜੇ ਹਨ। ਹਾਂਜੀ ਬਿਲਕੁਲ ਜੀ, ਅਗਲਾ ਪ੍ਰੋਗਰਾਮ ਆਤਮਿਕ ਆਨੰਦ ਹੈ ਜੀ। ਉਹਦੇ ਵਿੱਚ ਤੁਸੀਂ ਕੋਈ ਵੀ ਸ਼ਬਦ ਜਿਹੜਾ ਸਰਵਣ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 408 272 5200 ਹੈ ਜੀ। ਉਹਦੇ ਵਿੱਚ 10 ਤੋਂ ਲੈ ਕੇ 11 ਵਜੇ ਤੱਕ ਤੁਸੀਂ ਸ਼ਬਦ ਸਰਵਣ ਕਰੋਗੇ। ਉਸ ਤੋਂ ਬਾਅਦ
ਪੰਜਾਬੀ ਸਿਸਟਮ ਤੇ ਪੰਜਾਬੀ ਗੱਲਾਂ, ਚੰਗੀਆਂ ਸੋਹਣੀਆਂ ਗੱਲਾਂ ਦੇ ਨਾਲ ਲਬਰੇਜ਼ ਪ੍ਰੋਗਰਾਮ ਨਜ਼ਰੀਆ ਤੋਂ ਬਾਅਦ ਪ੍ਰੋਗਰਾਮ ਜਿਹੜਾ ਉਹ 1 ਤੋਂ ਲੈ ਕੇ 2:30 ਵਜੇ ਤੱਕ ਜਿਹੜਾ ਕੁਝ ਗੱਲਾਂ ਤੇ ਕੁਝ ਗੀਤ, ਉਹਦੇ ਵਿੱਚ ਵੀ ਤੁਸੀਂ ਪੰਜਾਬੀ ਰੇਡੀਓ USA ਦਾ ਸਟੂਡੀਓ ਦਾ ਨੰਬਰ ਡਾਇਲ ਕਰਕੇ ਕੋਈ ਵੀ ਆਪਣਾ ਮਨਪਸੰਦ ਦਾ ਗੀਤ ਸੁਣ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਉਹ ਸਾਂਝੀ ਸੱਥ, ਅੱਜ ਸਾਂਝੀ ਸੱਥ ਦੇ ਪ੍ਰੋਗਰਾਮ ਦੇ ਵਿੱਚ ਵੀ ਕੋਈ ਅਹਿਮ ਮਸਲੇ ਨੂੰ ਛੂਵਾਂਗੇ। ਸਾਂਝੀ ਸੱਥ ਤੋਂ ਉਪਰੰਤ ਜਿਹੜਾ ਅੱਜ ਦਾ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਤੋਂ ਲੈ ਕੇ ਆਉਣਗੇ ਬੀਬੀ ਜੀ, ਤੇ ਜਿਹਦੇ ਵਿੱਚ ਤੁਹਾਨੂੰ ਇਤਿਹਾਸ ਦੇ ਵਿੱਚੋਂ ਕਈ ਅਹਿਮ ਫੈਕਟ ਤੇ ਕਈ ਅਹਿਮ ਗੱਲਾਂ ਤੇ ਸਿੱਖ ਪੰਥ, ਸਿੱਖ ਇਤਿਹਾਸ ਦੀ ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈ। ਉਪਰੰਤ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ। ਉਸ ਤੋਂ ਬਾਅਦ ਤੁਸੀਂ ਗੁਰਬਾਣੀ ਸਰਵਣ ਕਰੋਗੇ। ਉਪਰੰਤ ਖਬਰ ਤੇ ਨਜ਼ਰ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਜੀ ਉਹ ਤੋਂ ਬਾਅਦ ਬੁਝਾਰਤਾਂ ਦਾ ਪ੍ਰੋਗਰਾਮ ਹੁੰਦਾ ਹਾਂਜੀ ਬੁਝਾਰਤਾਂ ਤੇ ਬੁਝਾਰਤਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਦੇ ਸ਼ਬਦ ਜਿਹੜੇ ਆਪਾਂ ਭੁੱਲ ਗਏ ਆ ਹਾਂਜੀ ਜਾਂ ਹਰ 12 ਮੀਲ ਬਾਅਦ ਬੋਲੀ ਬਦਲਦੀ ਆ, ਕਿਹੜੇ ਏਰੀਏ 'ਚ ਕਿਸ ਚੀਜ਼ ਦਾ ਨਾਮ ਕੀ ਆ ਤੇ ਕਿਹੜੇ ਏਰੀਏ 'ਚ ਕੀ ਆ, ਉਹ ਸਾਨੂੰ ਬਹੁਤ ਨੌਲੇਜ ਮਿਲਦਾ। ਆਪ ਵੀ ਸੁਣਿਆ ਕਰੋ ਤੇ ਬੱਚਿਆਂ ਨੂੰ ਵੀ ਨਾਲ ਜਿਹੜਾ ਆ ਬਿਠਾਲਿਆ ਕਰੋ ਤਾਂ ਕਿ ਆਪਣੇ ਸਾਰੇ ਜਿਹੜੇ ਬੱਚੇ ਆ ਉਹ ਪੰਜਾਬੀ ਸਿੱਖ ਸਕਣ। ਪ੍ਰਾਊਡ ਫੀਲ ਕਰੋ ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਆ, ਈਵਨ ਹੁਣ ਤਾਂ ਰਿਸਰਚਰ ਬਹੁਤ ਕਹਿ ਗਏ ਆ ਵੀ ਜਿਹੜੇ ਲੋਕ ਆਪਣੀ ਮਾਂ ਭਾਸ਼ਾ ਦੇ ਵਿੱਚ ਬੋਲਦੇ ਆ ਤੇ ਉਹ ਤਰੱਕੀ ਜ਼ਿਆਦਾ ਕਰ ਸਕਦੇ ਹੈਗੇ। ਜੀ ਹਰਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਰਮਨ ਢਿੱਲੋਂ ਜੀ ਇੱਕ ਵਾਰ ਮੁੜ ਤੋਂ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਲਈਏ ਜੀ ਇਜਾਜ਼ਤ ਮੇਰੇ ਜੀ, ਪ੍ਰਵੀਨ ਸ਼ਰਮਾ ਸਾਰਿਆਂ ਨੂੰ ਕੋਲੋਂ। ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।